ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 26 ਅਗਸਤ ਦਿਨ ਹੈਗਾ ਜੀ ਵੀਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੂਰ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਕ੍ਰਿਸ਼ਨ ਧਨੋਤਾ, ਯੂਨੀਵਰਸਿਟੀ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵੈਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਟਟਵਾਲ 559 374 4541। ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ 415 909 0503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਜਾਈਏ ਸ਼ੁਰੂ। ਕਾਬੁਲ ਏਅਰਪੋਰਟ ਦੇ ਬਾਹਰ ਧਮਾਕਾ, ਕਈ ਮੌਤਾਂ ਦੀ ਖਬਰ ਆ ਰਹੀ ਹੈ। ਹਾਂਜੀ ਹਾਂਜੀ, ਬਹੁਤ ਸੈਡ ਨਿਊਜ਼ ਹੈ। ਔਰ ਮੇਰੇ ਖਿਆਲ ਦੇ ਨਾਲ ਅਮਰੀਕਾ, ਆਸਟ੍ਰੇਲੀਆ ਤੇ UK ਨੇ ਅੱਜ ਹੀ ਇਸ ਹਮਲੇ ਦੀ ਆਸ਼ੰਕਾ ਜਤਾਈ ਸੀ। ਕਿਤੇ ਨਾ ਕਿਤੇ ਕਹਿ ਲਓ ਕਿ ਅਗੇਤਾ ਡਰ ਜਤਾਇਆ ਸੀਗਾ। ਤੇ ਇਹਨਾਂ ਨੇ ਜੋ ਕਿਹਾ ਸੀਗਾ, ਸ਼ਾਇਦ ਅਮਰੀਕਨ ਐਮਬੈਸੀ ਨੇ, ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਸੀਗਾ ਕਿ ਏਅਰਪੋਰਟ ਦੇ ਅੱਬੇ ਗੇਟ, ਈਸਟ ਗੇਟ, ਨਾਰਥ ਗੇਟ, ਜਿੱਥੇ ਵੀ ਇਹ ਲੋਕ ਮੌਜੂਦ ਨੇ ਉਹ ਉੱਥੋਂ ਫੌਰਨ ਹਟ ਜਾਣ ਤੇ ਅਗਲੇ ਡਾਇਰੈਕਸ਼ਨਸ ਦਾ ਇੰਤਜ਼ਾਰ ਕਰਨ। ਤੇ ਉੱਥੇ ਹੀ ਅਟੈਕ ਹੋਇਆ ਹੈ। ਮਤਲਬ ਕਿ ਇੱਕ ਤਾਂ ਅੱਬੇ ਗੇਟ ਕੋਲ ਦੱਸਦੇ ਆ ਤੇ ਇੱਕ ਬੈਰਨ ਹੋਟਲ ਕੋਲ ਥੋੜ੍ਹਾ ਜਿਹਾ ਹਟਵਾਂ। ਸੋ ਜਿਹੜੇ ਉਹ ਗੇਟ ਨੇ ਉਹ ਵੇਖੇ ਜਾ ਸਕਦੇ ਆ ਜੇ ਤੁਸੀਂ ਮੈਪ 'ਤੇ ਦੇਖੋਗੇ। ਵੈਸੇ ਵਿਜ਼ੂਅਲ ਵੀ ਆਏ ਨੇ, ਕਲੋਜ਼ ਤਾਂ ਨਹੀਂ ਹੈਗੀ ਫੁਟੇਜ ਕੋਈ ਇੰਨੀ ਜ਼ਿਆਦਾ ਐਂਗਲ ਤੋਂ, ਪਰ ਦੂਰੋਂ ਦਰੇਡਿਓਂ ਉਹ ਜਿਹੜੇ ਵਿਜ਼ੂਅਲ ਨੇ ਉਹ ਲੈ ਗਏ। ਫਦਾਇਨ ਹਮਲਾ ਦੱਸਿਆ ਜਾ ਰਿਹਾ ਜਿਹੜਾ ਹੋਇਆ ਵਾ, ਤੇ ਦੂਸਰਾ ਜਿਹੜਾ ਬੈਰਨ ਹੋਟਲ ਕੋਲ ਹੋਇਆ ਉਹ ਵੀ ਫਦਾਇਨੀ ਆ। ਤਾਂ ਬਹਰਹਾਲ ਇਹੋ ਹੀ ਖਬਰ ਆ ਕਿ ਆਤਮਘਾਤੀ ਹਮਲਾ ਹੋਇਆ। ਇਹਦੇ ਵਿੱਚ 15 ਮੌਤਾਂ ਦੀ ਹੁਣ ਤੱਕ ਪੁਸ਼ਟੀ ਹੋਈ ਹੈ ਤਾਲਿਬਾਨ ਵੱਲੋਂ। ਤੇ ਇਹਦੇ ਵਿੱਚ ਦੇਖੋ ਖਬਰ ਇਹ ਆ ਰਹੀ ਆ ਕਿ 4 ਅਮਰੀਕਨ ਫੌਜੀ ਜਿਹੜੇ ਆ ਉਹ ਵੀ ਮਾਰੇ ਗਏ ਆ। ਤੇ ਇੱਕ ਸਪੁਤਨਿਕ ਜਿਹੜੀ ਕਿ ਇਹਨਾਂ ਦੀ ਏਜੰਸੀ ਹੈ ਰਸ਼ੀਆ ਵਾਲਿਆਂ ਦੀ, ਉਹ ਕਹਿ ਰਹੀ ਹੈ ਕਿ ਇੱਕ ਨਾਗਰਿਕ ਵੀ, ਅਮਰੀਕੀ ਨਾਗਰਿਕ ਵੀ ਜਿਹੜਾ ਹੈ ਉਹ ਇਹਨਾਂ ਧਮਾਕਿਆਂ ਦੇ ਵਿੱਚ ਮਾਰਿਆ ਗਿਆ। ਤਾਂ ਕੁੱਲ ਗਿਣਤੀ ਬਣਦੀ ਹੈ 15 ਹਾਲ ਤੱਕ। ਹੁਣ ਅੱਗੇ ਗਿਣਤੀ ਵੱਧ ਵੀ ਸਕਦੀ ਆ, ਪਰ ਅਸੀਂ ਸੌਖੀ ਸੁੱਖਦੇ ਹਾਂ, ਅਸੀਂ ਦੁਆਈ ਕਰਦੇ ਹਾਂ ਕਿ ਗਿਣਤੀ ਨਾ ਵਧੇ। ਸੋ ਬਹੁਤ ਵੱਡਾ ਹਮਲਾ ਦੱਸਦੇ ਆ ਜਿਹੜਾ ਹੋਇਆ। ਬਹਰਹਾਲ ਸਾਰੀਆਂ ਉੱਥੋਂ ਫਲਾਈਟਾਂ ਵਗੈਰਾ ਜਿਹੜੀਆਂ ਨੇ ਰੱਦ ਕਰ ਦਿੱਤੀਆਂ। ਨਾਟੋ ਫੌਜੀ ਨੇ ਜਿਹੜੇ ਏਅਰਪੋਰਟ 'ਤੇ ਮੌਜੂਦ, ਉਹਨਾਂ ਨੇ ਜਿਹੜੇ ਉੱਥੇ ਜਹਾਜ਼ ਮੌਜੂਦ ਨੇ ਉਹਨਾਂ ਨੂੰ ਘੇਰੇ 'ਚ ਲੈ ਲਿਆ ਵਾ। ਤਾਂ ਕੁੱਲ ਮਿਲਾ ਕੇ ਅਫਰਾ ਤਫਰੀ ਫੈਲ ਗਈ ਹੈ। ਅਫਰਾ ਤਫਰੀ ਜਾਂ ਹਫੜਾ ਦਫੜੀ ਇਕੱਲੀ ਉੱਥੇ ਅਫਗਾਨਿਸਤਾਨ 'ਚ ਨਹੀਂ ਹੈ ਇਸ ਟਾਈਮ। ਜੇ ਵੇਖੀਏ ਤਾਂ ਬਹੁਤ ਸਾਰੇ ਮੁਲਕਾਂ 'ਚ ਫੈਲ ਗਈ ਹੋਏਗੀ। ਜਿੱਥੋਂ ਜਿੱਥੋਂ ਦੇ ਨਾਗਰਿਕ ਉੱਥੇ ਫਸੇ ਹੋਏ ਨੇ ਸਾਰਿਆਂ ਦੇ ਵਿੱਚ ਹਿਲਜੁਲ ਜਿਹੜੀ ਆ ਉਹ ਹੋ ਗਈ ਹੋਏਗੀ। ਟੈਲੀਫੋਨ ਖੜਕ ਗਏ ਹੋਣੇ ਆ, ਦਿਲ ਧੜਕ ਗਏ ਹੋਣੇ ਆ ਜਿਨ੍ਹਾਂ ਦੇ ਸਕੇ ਸੋਧਰੇ ਉੱਧਰ ਫਸੇ ਆ। ਸੋ ਬਹੁਤ ਕਹਿ ਲਈਏ ਕਿ ਇਸ ਟਾਈਮ ਡਰ ਵਾਲਾ ਮਾਹੌਲ ਹੋਏਗਾ। ਇਹ ਵੀ ਦੱਸਦੇ CNN ਦੀ ਇੱਕ ਰਿਪੋਰਟ ਸੀਗੀ ਕਿ ਫਾਇਰਿੰਗ ਵੀ ਹੋ ਰਹੀ ਹੈ ਏਅਰਪੋਰਟ ਦੇ ਬਾਹਰ। ਇਹ ਵੀ ਇੱਕ ਚਿੰਤਾਜਨਕ ਗੱਲ ਆ। ਵੈਸੇ ਤਾਲਿਬਾਨ ਨੇ ਜਿੱਦਾਂ ਦਾ ਉੱਥੇ ਖੋ ਕੇ ਕਬਜ਼ਾ ਕੀਤਾ, ਸੱਤਾ ਖੋ ਕੇ ਕਬਜ਼ਾ ਕੀਤਾ, ਉਹ ਤੋਂ ਫੌਰਨ ਬਾਅਦ, ਕਿਉਂਕਿ ਜਿਹੜੀਆਂ ਮੁੱਢਲੀਆਂ ਰਿਪੋਰਟਾਂ ਨੇ, ਦੇਖੋ ਆਪਾਂ ਨੂੰ ਥੋੜ੍ਹਾ ਵੇਟ ਕਰਨਾ ਪਵੇਗਾ। ਤੁਸੀਂ ਤੇ ਲਗਾਤਾਰ ਹਾਲੇ ਪ੍ਰੋਗਰਾਮ ਕਰਨੇ ਨੇ, ਸਾਡੇ ਤੇ ਚਲੋ ਰਾਤ ਆ, ਤੁਹਾਨੂੰ ਇਨਪੁਟ ਮਿਲਦੀ ਰਹਿਣੀ ਹੈ ਮੀਡੀਆ ਸੋਰਸਸ ਦੇ ਜ਼ਰੀਏ। ਕਿਉਂਕਿ ਮੁੱਢਲੀਆਂ ਰਿਪੋਰਟਾਂ ਇਹ ਕਹਿ ਰਹੀਆਂ ਨੇ ਕਿ IS ਨੇ ਹੀ ਹਮਲਾ ਕੀਤਾ ਔਰ ਉਹਨਾਂ ਨੇ ਜ਼ਿੰਮੇਵਾਰੀ ਵੀ ਲੈ ਲਈ ਹੈ। IS ਨੇ ਹਮਲਾ ਕਰਕੇ ਜ਼ਿੰਮੇਵਾਰੀ ਵੀ ਲੈ ਲਈ ਹੈ। ਥੋੜ੍ਹੀ ਪੁਖਤਾ ਤੁਸੀਂ ਕਰ ਲਿਓ, ਦੀ ਤਸਦੀਕ ਕਰ ਲਿਓ ਕਿ ਕੀ ਵਾਕਿਆ ਕਿਸੇ
ऑफिशियल संदेश के जरिए उन्होंने जिम्मेवारी ली है, या बहरहाल मीडिया के राही ये सब कुछ चल रहा है। तो IS ने पहला ही कह दिता सीगा, जे तुसीं देखोगे उन्होंने प्रचार शुरू किया सीगा बीते हफ्ते। उधर ध्यान थोड़ा दुनिया का घट जा रहा है, जिथे जिथे भी उन्होंने प्लेटफॉर्म मुहैया ने, उन्होंने जिहड़ियां गल्लां कहीआं, उन्होंने ये गल कही सीगी कि दरअसल तालिबान अमेरिका तो हरिया है, अमेरिका जी की हार नहीं हुई, मतलब कि तालिबान ने इन्हां दे नाल झुक के संधि की। तुहानूं पता ही है कि दोहां की थोड़ी जी विचारधारक, वैसे तो दोहां का जिस तरह का काम करन दा ढंग आ, डर ही आउंदा, दोनों तो ही डर आउंदा कि एक बिच्छू है एक ठूआं, जी दोने डंग तेज मारते हैं। परंतु जे तुसीं देखोगे वो कहते हैं कि साडे मुकाबले धार्मिक तौर पर ये जिहड़े लोग आ ये रेडिकलाइज घट आ, तालिबान नूं वो घट कहंदे ने। तो ये एक डिफरेंस है मेन इन्हां दी आइडियोलॉजी दे विच। तां उन्हां ने पिछले दिनी बहुत बड़ा प्रचार किया सी और किताबां दे हवाले दिते सीगे कि अमेरिका ने किस तरह तालिबान नूं सपोर्ट की, या किस तरह इन्हां दीयां गल्लां बातां चलियां। बहुत सारे उन्होंने तत्थ कढ के ये निचोड़ कढिया सीगा कि तालिबान ते अमरीका रल के चल रहे हैं और असीं टिकन नहीं देंगे, लड़ाई असीं लड़ांगे। सो मेरे ख्याल दे नाल इस एंगल तो भी हुण दुनिया जिहड़ी आ फिक्रमंद हो जाएगी। और ये संदेश, ये मैसेज जिहड़ा आ वो मेरे ख्याल दे नाल इत्थों दा जिहड़ा खिता साउथ एशिया का खिता उहदे वास्ते भी माड़ा है, ਉਹਦੇ ਵਾਸਤੇ भी माड़ा, क्योंकि IS ਨੂੰ रोक लिया गया सीगा इधर ਨੂੰ ਜਦੋਂ ਵਧਿਆ ਸੀਗਾ इराक सीरिया तो बाद। ਤਾਂ ਹੁਣ ਇਧਰਲੇ ਪਾਸਿਓਂ ਜੇ ਨਾਟੋ फौज हौली हौली हट ਜਾਂਦੀ ਆ, ਉਸ ਤੋਂ ਬਾਅਦ IS ਵੱਧਦਾ, ਉਹਦਾ ਪਸਾਰ ਹੁੰਦਾ ਤਾਂ ਇਹ ਇੰਡੀਆ ਦੇ ਲਿਹਾਜ਼ ਨਾਲ ਜਿਸ ਤਰੀਕੇ ਨਾਲ ਅੱਜ ਖਬਰਾਂ ਆ ਰਹੀਆਂ ਸੀਗੀਆਂ ਕਿ ਇੰਡੀਆ ਗੱਲਬਾਤ ਕਰ ਸਕਦਾ ਤਾਲਿਬਾਨ ਦੇ ਨਾਲ ਇੱਕ ਪੜਾਅ ਤੇ ਜਾ ਕੇ, ਤਾਂ ਇਹ ਇੰਡੀਆ ਵਾਸਤੇ ਵੀ ਚਿੰਤਾ ਤੁਰ ਕਰਨ ਵਾਲੀਆਂ ਗੱਲਾਂ। ਸੋ ਦੇਖਦੇ ਹਾਂ ਅੱਗੇ ਕੀ ਹੁੰਦਾ। ਪਰ ਬਹੁਤ ਭਿਆਨਕ ਨਿਊਜ਼ ਆਈ ਆ ਦੇਰ ਸ਼ਾਮ कि इस धमाके दे विच जिहड़े जख्मी होए आ किस तरह उन्होंने खड़िया जा रहा, उत्थे ते चज नाल तुहानूं पता स्ट्रेचर भी नहीं मिल रहा जी रेहड़ियां ते जिद्दां आपां देखदे ने भट्ठे ते अपनी इट्टां ढोंदे हुंदे रेहड़े जे एक टायर लगा हुंदा अगे, इस तरह दीयां रेहड़ियां ते पा पा के एक मैं ना फौजी नूं देख रहा सी, शायद नाटो फौजी है जां उन्हां दा अफगानिस्तान दा तां हुण की रहना, पर उन्हें वर्दी पाई हुई आ, उहनूं लद्दिया होया उसे तरह दे रेहड़े ते जिथे आपां इट्टां लद्ददे आ। ये देखते हैं कि की हिसाब किताब बनता हुण अगे। वैसे बहुत सारे देशों ने मेरे ख्याल दे नाल नीदरलैंड तो लैके UK सारिया ने ही एक बारी उत्थे जिहड़े ऑपरेशन चल रहे सी वो सारे रद्द कर दिते। बिल्कुल सो देख लो मिंटू जी की जी स्थिति है वो बनी आ। तालिबान ਨੂੰ ਲੋਕ ਮਾੜਾ ਤਾਂ ਕਹਿ ਹੀ ਰਹੇ ਸੀਗੇ, ਉਹ ਉਹਨਾਂ ਦਾ ਜਿੱਦਾਂ ਦਾ ਰਵੱਈਆ ਉਹ ਹੈਗਾ ਹੀ ਹੈਗਾ, ਉਹਨਾਂ ਤੋਂ ਵੀ ਸਿਰਾ ਜਿਹੜਾ ਆ ਉਹ ਨਿਕਲ ਕੇ ਇਹ ਆ ਰਹੇ ਆ। ਤੇ ਹੁਣ ਬਹੁਤ ਖਤਰਨਾਕ ਗੇਮ ਚੱਲ ਪੈਣੀ ਹੈ ਜੀ ਇਹ ਤਾਂ ਕੁੱਲ। ਸੋ ਇਹ ਹੁਣ ਪਤਾ ਨਹੀਂ ਹੈ ਕੀ ਹੋਊਗਾ। ਉੱਧਰ ਅਮਰੀਕਾ ਅਤੇ ਨਾਟੋ ਦੀਆਂ ਜਿੰਨੀਆਂ ਵੀ ਆ ਉਹਨਾਂ ਨੇ ਆਪਣੇ ਜਿਹੜੇ ਇਵੈਕੂਏਸ਼ਨ ਦੇ ਪਲਾਨ ਆ ਤੁਰੰਤ ਜਿਹੜੇ ਆ ਉਹ ਬੰਦ ਕਰ ਦਿੱਤੇ ਆ। ਪਿਛਲੇ ਕਈ ਦਿਨਾਂ ਤੋਂ ਹਮਲੇ ਦੀ ਜਿਹੜੀ ਆ ਸੁਗਬਗਾਹਟ ਜਿਹੜੀ ਆ ਇੱਦਾਂ ਦੀ ਉਹ ਨਜ਼ਰ ਆ ਰਹੀ ਸੀਗੀ। ਸੋ ਉੱਧਰ ਤਾਲਿਬਾਨ ਦਾ ਸਪੋਕਸਪਰਸਨ ਹੁਣੇ ਕਹਿ ਕੇ ਕੁਛ ਚਿਰ ਪਹਿਲਾਂ ਕਹਿ ਕੇ ਹਟਿਆ ਵੀ ਜਿਹੜਾ ਆ ਕੋਈ ਕਹਿੰਦੇ ਸਬੂਤ ਨਹੀਂ ਹੈਗਾ ਵੀ ਲਦੇਨ ਦਾ ਹੱਥ ਸੀਗਾ 9/11 ਦੇ ਅਟੈਕ ਦੇ ਵਿੱਚ। ਜਦੋਂ 9/11 ਦੀ 20ਵੀਂ ਵਰ੍ਹੇਗੰਢ ਆ ਰਹੀ ਆ ਉਸ ਤੋਂ ਪਹਿਲਾਂ ਜਿਹੜਾ ਆ ਉਹਨਾਂ ਨੇ ਇਹ ਹਮਲਾ ਕਰ ਦਿੱਤਾ। ਕੱਲ ਇਹ ਦੇਖੋ ਹਾਂਜੀ ਹਾਂਜੀ ਨਹੀਂ ਤੁਸੀਂ ਗੱਲ ਪੂਰੀ ਕਰ ਲਓ ਜੀ ਮੈਂ ਇਹੀ ਕਹਿ ਰਿਹਾ ਸੀਗਾ ਵੀ ਦੇਖੋ ਹੁਣ ਬਿਲਕੁਲ ਇਹ ਉਸ ਤੋਂ ਪਹਿਲਾਂ ਆ ਕੇ ਹੁਣ ਇੱਦਾਂ ਦਾ ਇਹਨਾਂ ਨੇ ਉਹ ਬਿਆਨ ਦੇ ਦਿੱਤਾ ਆ, ਜਿਸ ਕਰਕੇ 20 ਸਾਲ ਅਮਰੀਕਾ ਜਿਹੜਾ ਉੱਥੇ ਰਿਹਾ ਆ ਹੁਣ ਉਸੇ ਚੀਜ਼ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਨਕਾਰਨ ਦੀ ਇਹਨਾਂ ਦੀ ਗੱਲ ਤੁਰ ਪਈ ਆ। ਹਾਂਜੀ ਦੇਖੋ ਉਹ ਤੇ ਵੈਸੇ ਦੁਨੀਆ ਦੇ ਵਿੱਚ ਇੱਕ ਥਿਊਰੀ ਜਿਹੜੀ ਆ ਉਹ ਚੱਲਦੀ ਆ, ਪਰ ਵੱਡੀ ਗੱਲ ਅੱਜ ਇਹਨਾਂ ਦੇ ਤਰਜਮਾਨ ਨੇ ਇਹ ਵੀ ਆਖੀ ਆ ਇੰਡੀਆ ਦੇ ਲਿਹਾਜ਼ ਦੇ ਨਾਲ कि भाई तुसी मतलब कि साडे हिसाब किताब नाल नीतियां जिहड़ियां वो तय करो। इंडिया नूं स्पष्ट ही उन्होंने कहा, कश्मीर बारे भी गल कही है, उन्होंने नसीहत दी आ। जिहड़ा ये हैगा ना एक चैनल है पाकिस्तानी एरे चैनल ARY बन जाता जिहड़ा, तां वो ज़बीउल्लाह ने उन्हां दे नाल गलबात करदिआं ये कहा कि पाकिस्तान तां साडा घर आ ते भारत दे नाल असीं रिश्ते सही रखने चाहुंदे आ, पर साडी इक्को इच्छा है कि अफगानिस्तान दे हितां दे हिसाब नाल अपणीआं नीतियां तय करो। ਤੇ ਕਸ਼ਮੀਰ ਦੇ ਮੁੱਦੇ ਤੇ ਕਿਹਾ ਕਿ ਸਕਾਰਾਤਮਕ ਰੁਖ ਰੱਖੋ। ਕਿੱਥੇ ਕਹਿ ਰਹੇ ਸੀਗੇ ਥੋੜੇ ਦਿਨ ਪਹਿਲਾਂ, ਇਹਨਾਂ ਦੀ ਤੁਹਾਨੂੰ ਪਤਾ ਹੀ ਹੈ ਜ਼ੁਬਾਨ ਕਿੰਨੀ ਕੁ ਪੱਕੀ ਆ, ਥੋੜੇ ਦਿਨ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਕਸ਼ਮੀਰ ਇੰਟਰਨਲ ਮਾਮਲਾ ਹੈ, ਅਸੀਂ ਇਹਦੇ 'ਚ
ਕਿਤੇ ਨਾ ਕਿਤੇ ਦਖਲ ਦੇਣ ਤੋਂ ਗਰੇਜ਼ ਕਰਾਂਗੇ। ਆ ਤੁਸੀਂ ਹੁਣ ਦੇਖ ਲਓ ਕਿ ਜ਼ਬੀਉल्ला ਖੁਦ ਕਹਿ ਰਿਹਾ ਕਿ ਨਹੀਂ ਨਹੀਂ, ਕਸ਼ਮੀਰ 'ਚ ਸਕਾਰਾਤਮਕ ਰੁਖ ਰੱਖੋ ਤੇ ਸਾਡੇ ਪੱਖ ਦੀਆਂ ਨੀਤੀਆਂ ਮਤਲਬ ਕਿ ਬਣਾਓ, ਫਿਰ ਹੀ ਕੰਮ ਚੱਲੂਗਾ ਜੀ। ਸੋ ਹਾਲਾਤ ਬਹੁਤ ਤੇਜ਼ੀ ਦੇ ਨਾਲ ਮਿੰਟ ਦਰ ਮਿੰਟ ਜਿਹੜੇ ਆ ਉੱਥੇ ਬਦਲ ਰਹੇ ਨੇ, ਕੂਟਨੀਤਿਕ ਰਾਜਨੀਤਿਕ ਤੌਰ ਦੇ ਉੱਤੇ ਵੀ। ਅਤੇ ਹੁਣ ਜਿੱਦਾਂ ਦਾ ਇਹ ਹਮਲਾ ਹੋਇਆ ਆ ਉਸ ਤੋਂ ਬਾਅਦ ਦੇ ਵਿੱਚ ਹੀ ਹੁਣ ਸਾਡੇ ਰਾਸ਼ਟਰਪਤੀ ਦੇ ਉੱਤੇ ਕਾਫੀ ਵੱਡਾ ਜਿਹੜਾ ਦਬਾਅ ਆ ਉਹ ਰਹਿਣ ਵਾਲਾ ਆ ਵੀ ਕੀ ਉਹਨਾਂ ਨੇ ਮੋਹਰੇ ਕਰਨਾ ਆ। ਆਲਰੇਡੀ ਕਾਫੀ ਜਿਹੜਾ ਆ ਉਹਨਾਂ ਦੇ ਉੱਤੇ ਇਸ ਚੀਜ਼ ਦੀ ਕ੍ਰਿਟਿਸਿਜ਼ਮ ਉਹਨਾਂ ਦਾ ਬਹੁਤ ਜਿਹੜਾ ਹੋ ਰਿਹਾ ਸੀ, ਆਲੋਚਨਾ ਬਹੁਤ ਹੋ ਰਹੀ ਸੀ ਜਿਸ ਤਰੀਕੇ ਦੇ ਨਾਲ ਫੌਜੀ ਉੱਥੋਂ ਕੱਢੇ ਗਏ। ਇੱਕ ਚੀਜ਼ ਹੋਰ ਅੱਜ ਤੁਸੀਂ ਦੇਖੀ ਹੋਣਾ, ਤੁਹਾਡੀ ਨਿਊਜ਼ ਦੇ ਵਿੱਚ ਆ ਗਿਆ ਹੋਣਾ, ਡੋਨਾਲਡ ਟਰੰਪ ਨੇ ਜ਼ਿਕਰ ਵੀ ਕਰ ਦਿੱਤਾ ਵਿਰੋਧੀ ਧਿਰ ਦੇ ਜਿਹੜੇ ਆਗੂ ਆ, ਸਾਬਕਾ ਪ੍ਰੈਜ਼ੀਡੈਂਟ, ਔਰ ਖਬਰਾਂ ਵੀ ਆ ਰਹੀਆਂ ਕਹਿੰਦੇ ਆ ਕਿ ਜਿਹੜੇ ਉੱਥੋਂ ਕੱਢੇ ਗਏ ਆ 100 ਐਸੇ ਹੋ ਸਕਦੇ ਆ ਜਿਨ੍ਹਾਂ ਦੇ IS ਦੇ ਨਾਲ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸੰਗਠਨ ਉਹਨਾਂ ਦੇ ਨਾਲ ਤਾਲੁਕਾਤ ਹੋਣ, ਮਤਲਬ ਕਿ ਜਿਹੜੇ ਬੰਦੇ ਉੱਥੋਂ ਕੱਢ ਲਏ ਗਏ ਆਪਰੇਸ਼ਨਸ ਦੇ ਜ਼ਰੀਏ ਜੀ। ਤਾਂ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਬਾਈਡਨ ਤੇ। ਵਾਕਿਆ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਉਹ ਦਬਾਅ ਜਿਹੜਾ ਰਾਜਨੀਤਿਕ ਬਹੁਤ ਵੱਡਾ ਦਬਾਅ ਹੋਏਗਾ ਕਿ ਕੁਛ ਨਹੀਂ ਸੋਚਿਆ, ਕੁਛ ਨਹੀਂ ਵਿਚਾਰਿਆ। ਹੁਣ ਸਭ ਤੋਂ ਪਹਿਲਾਂ ਤੇ ਇਹੀ ਸਵਾਲ ਉੱਠੇਗਾ ਨਾ ਕਿ ਆਮ ਤੌਰ ਤੇ ਜਦੋਂ ਮਿਲਟਰੀ ਆਪਰੇਸ਼ਨ ਜਿਹੜੇ ਆ ਉਹ ਬੰਦ ਕੀਤੇ ਜਾਂਦੇ ਆ ਤੇ ਫੌਜਾਂ ਦਾ ਯਤਨ ਇਹ ਹੁੰਦਾ ਹੈ ਕਿ ਜਿਹੜੇ ਵੀ ਤੁਸੀਂ ਸੰਦ ਸਮਾਨੇ ਉੱਥੇ ਛੱਡਣੇ ਆ, ਸੰਦ ਪੈੜੇ, ਤਾਂ ਘੱਟੋ ਘੱਟ ਉਹ ਨਕਾਰਾ ਕਰਕੇ ਆਓ ਤਾਂ ਕਿ ਉਹ ਦੂਜੇ ਦੇ ਹੱਥ ਲੱਗ ਕੇ ਉਹ ਤਾਕਤ ਨਾ ਫੜ ਸਕਣ। ਇੱਥੇ ਕਈ ਕਿਸਮ ਦੇ ਸਵਾਲ ਵਾਕਿਆ ਬਾਈਡਨ ਪ੍ਰਸ਼ਾਸਨ ਤੇ ਉੱਠਣਗੇ। ਬਿਲਕੁਲ ਬਿਲਕੁਲ। ਸੋ ਬਹੁਤ ਦਬਾਅ ਆ। ਸੋ ਵੇਖਦੇ ਆ ਇਹਨਾਂ ਦਾ ਜਿਹੜਾ ਉਹ ਬਣਦਾ ਕੀ ਆ। ਰਾਜਨੀਤਿਕ ਤੌਰ ਦੇ ਉੱਤੇ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੂੰ ਕਾਫੀ ਇਸ ਦਾ ਭੈੜਾ ਅਸਰ ਜਿਹੜਾ ਉਹ ਦੇਖਣ ਨੂੰ ਲੱਗਦਾ ਜ਼ਰੂਰ ਮਿਲੇਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਫਗਾਨ ਦੇ ਸਾਂਸਦ ਨੇ ਕਿਹਾ ਭਾਰਤ ਨੇ ਬਹੁਤ ਬੁਰਾ ਸਲੂਕ ਕੀਤਾ। ਹਾਂਜੀ ਦੇਖੋ, ਇਹ ਅਫਗਾਨ ਸਾਂਸਦ ਜਿਹੜੇ ਸੀਗੇ, ਇਹ ਬੀਬੀ ਹੈ ਵੈਸੇ ਤਾਂ, ਤੇ ਇਹ ਆਏ ਸੀਗੇ ਇੱਥੇ ਜਿਨ੍ਹਾਂ ਦੇ ਕੋਲ ਉਹ ਜਿਹੜਾ ਹੁੰਦਾ ਨਾ ਪਾਸਪੋਰਟ, ਡਿਪਲੋਮੈਟਿਕ ਪਾਸਪੋਰਟ ਹੀ ਕਹਿੰਦੇ ਨੇ, ਉਹ ਪਾਸਪੋਰਟ ਸੀ। ਇਹਨਾਂ ਨੇ ਅੱਗੇ ਵੀ ਕਈ ਵਾਰ ਇੰਡੀਆ ਦੇ ਵਿੱਚ ਵਿਜ਼ਿਟ ਕੀਤਾ ਵਾ। ਤੇ ਇਹਨਾਂ ਦਾ ਕਹਿਣਾ ਇਹ ਆ ਕਿ ਜਦੋਂ ਰੱਖੜੀ ਤੋਂ ਮਤਲਬ ਕਿ 2 ਕੁ ਦਿਨ ਪਹਿਲਾਂ ਉਹ ਇੱਥੇ ਆਏ ਨੇ, ਇਸਤਾਂਬੁਲ ਤੋਂ ਸ਼ਾਇਦ ਆਏ ਨੇ ਮੇਰੇ ਖਿਆਲ ਦੇ ਨਾਲ, ਤੇ ਵਾਇਆ ਦੁਬਈ। ਉਹ ਕਹਿੰਦੇ ਕਿ ਜਦੋਂ ਇੰਡੀਆ 'ਚ ਆ ਕੇ ਉਤਰੇ ਆ ਤੇ ਉੱਥੇ ਫਿਰ ਇਹਨਾਂ ਨੇ ਰੋਕ ਲਿਆ। ਜਦੋਂ ਰੋਕਿਆ, ਕਿਉਂਕਿ ਪਹਿਲਾਂ ਵੀ ਯਾਤਰਾਵਾਂ ਕੀਤੀਆਂ ਸੀ, ਇਸ ਸਾਂਸਦ ਬੀਬੀ ਦਾ ਨਾਮ ਹੈ ਰੰਗੀਨਾ ਕਾਰਗਰ। ਤਾਂ ਉਹ ਕਹਿੰਦੇ ਆ ਕਿ ਅਸੀਂ ਜਦੋਂ ਉਹਨਾਂ ਨੂੰ ਦੱਸਿਆ ਕਿ ਭਾਈ ਅਸੀਂ ਇੱਥੇ ਡਿਪਲੋਮੈਟਿਕ ਪਾਸਪੋਰਟ 'ਤੇ ਅੱਗੇ ਵੀ ਵਿਜ਼ਿਟ ਕਰਦੇ ਹਾਂ, ਉਹ ਕਹਿੰਦੇ ਕਿ ਅਸੀਂ ਹਾਈ ਅਥਾਰਟੀਜ਼ ਤੋਂ ਪੁੱਛ ਲਈਏ, ਕੋਈ ਗੱਲ ਨਹੀਂ। ਕਹਿੰਦੇ ਕਿ 2 ਘੰਟੇ ਖਰਾਬ ਕੀਤਾ ਗਿਆ, ਫਿਰ ਉੱਥੋਂ ਹੀ ਡਿਪੋਰਟ ਕਰ ਦਿੱਤਾ ਗਿਆ। ਔਰ ਇੱਥੋਂ ਤੱਕ ਕਿ ਦੁਬਈ ਦੇ ਵਿੱਚ ਵੀ ਪਾਸਪੋਰਟ ਨਹੀਂ ਦਿੱਤਾ ਗਿਆ, ਇਸਤਾਂਬੁਲ ਦੇ ਵਿੱਚ ਜਾ ਕੇ ਹੀ ਪਾਸਪੋਰਟ ਜਿਹੜਾ ਮੋੜਿਆ ਗਿਆ। ਬਹੁਤ ਵੱਡੀ ਖਬਰ ਆ ਜੇ ਆਪਾਂ ਦੇਖੀਏ ਤਾਂ, ਬਹੁਤ ਵੱਡੀ ਖਬਰ ਆ ਕਿ ਜਿਨ੍ਹਾਂ ਲੋਕਾਂ ਦੇ ਨਾਲ ਇੰਡੀਆ ਉੱਥੇ ਰਲ ਕੇ ਚੱਲ ਰਿਹਾ ਸੀ, ਜਿਹੜੇ ਮੈਂਬਰ ਪਾਰਲੀਮੈਂਟ ਇਹਨਾਂ ਦੀ ਬਣਾਈ ਸੰਸਦ ਦੇ ਵਿੱਚ ਬਹਿੰਦੇ ਆ, ਦੇਖੋ ਉਹੀ ਮੈਂਬਰ ਪਾਰਲੀਮੈਂਟ ਜਿਹੜੇ ਨਰਿੰਦਰ ਸਿੰਘ ਖਾਲਸਾ ਆਉਂਦੇ ਆ ਜਾਂ ਅਨਾਰਕਲੀ ਕੌਰ ਆਉਂਦੇ ਆ, ਤਾਂ ਉਹਨਾਂ ਦਾ ਬੜਾ ਸਵਾਗਤ ਕੀਤਾ ਜਾਂਦਾ। ਮੀਡੀਆ 'ਚ ਉਹਨਾਂ ਨੂੰ ਬਹੁਤ ਕਵਰੇਜ ਦਿੱਤੀ ਜਾਂਦੀ ਆ। ਔਰ ਇੱਥੇ ਇੱਕ ਕਹਾਣੀ ਜਿਹੜੀ ਆ ਉਹ ਹੁਣ ਇੱਕ ਅੰਗਰੇਜ਼ੀ ਅਖਬਾਰ ਕੱਢ ਕੇ ਲਿਆਉਂਦਾ ਕਿ ਕਿਸ ਤਰ੍ਹਾਂ ਇੱਕ ਮੈਂਬਰ ਪਾਰਲੀਮੈਂਟ ਨੂੰ, ਜਿਹੜੀ ਕਿ ਕਹਿ ਲਓ ਕਿ ਹਿੰਦੂ ਨਹੀਂ ਸੀ ਜਾਂ ਸਿੱਖ ਨਹੀਂ ਸੀ, ਤਾਂ ਉਹਨੂੰ ਮੋੜ ਦਿੱਤਾ ਗਿਆ ਔਰ ਉਹਦੀ ਕਹਾਣੀ ਨੂੰ ਕਿਸ ਤਰ੍ਹਾਂ ਦਬਾ ਦਿੱਤਾ ਗਿਆ ਮੀਡੀਆ ਨੇ। ਇਹ ਵੇਖੋ, ਜਦ ਕਿ ਨਰਿੰਦਰ ਸਿੰਘ ਖਾਲਸਾ ਹੋਰਾਂ ਦੀਆਂ ਵੱਖ-ਵੱਖ ਐਂਗਲਾਂ ਤੋਂ ਤੁਸੀਂ ਤਸਵੀਰਾਂ, ਵੈਸੇ ਤਾਂ ਉਹ ਵੀ ਉਜੜੇ ਨੇ, ਉਜੜ ਗਿਆ ਦਾ ਦੇਸ਼ ਨਾ ਕੋਈ ਮਰਿਆਂ ਦੀ ਨਾ ਥਾਂ, ਨਾ ਵੇ ਰੱਬਾ ਨਾ, ਨਾ ਵੇ ਰੱਬਾ ਨਾ, ਸਾਰੇ ਬਰੋਬਰ ਨੇ। ਪਰ ਇੱਥੇ ਉਹ ਫਰਕ ਪੈ ਗਿਆ ਨਾ, ਉਹੀ ਆਪਾਂ ਜਿਹਦੀ ਗੱਲ ਕਰਦੇ ਹੁੰਦੇ ਸੀ CA ਫਲਾਣਾ ਫਲਾਣਾ ਫਲਾਣਾ, ਤਾਂ ਤੁਸੀਂ ਦੇਖ ਲਓ ਕਿ ਬਰਾਬਰ ਰੁਤਬਾ, ਬਰਾਬਰ ਉਜਾੜਾ ਹੈ। 2 ਮੈਂਬਰ ਪਾਰਲੀਮੈਂਟ, ਸ਼ਰਮ ਵੀ ਮਿਲੀ ਆ, ਸਾਰਾ ਕੁਝ ਹੋਇਆ, ਮੀਡੀਆ ਕਵਰੇਜ ਵੀ ਦਿੱਤੀ ਗਈ ਠੋਕ ਵਜਾ ਕੇ ਕਿ ਵੇਖੋ ਮੋਦੀ ਸਰਕਾਰ ਉਹਨਾਂ ਦੇ ਮੈਂਬਰ ਪਾਰਲੀਮੈਂਟ ਸਾਹਿਬਾਨਾਂ ਨੂੰ ਵੀ ਸਾਂਭ ਰਹੀ ਹੈ, ਪਰ ਦੂਜੇ ਪਾਸੇ ਚੁੱਪ ਆ ਕੁਛ ਕਰ ਦਿੱਤਾ। ਜੀ ਬਿਲਕੁਲ, ਇਹ ਇੱਦਾਂ ਹੀ ਜਿਹੜਾ ਉਹ ਹੁੰਦਾ ਆ, ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਅਤੇ ਖਾਣ ਵਾਲੇ ਹੋਰ, ਉਹੀ ਗੱਲ ਜਿਹੜੀ ਅਕਸਰ ਆਪਾਂ ਨੂੰ ਦੇਖਣ ਨੂੰ ਮਿਲਦੀ ਆ। ਅਗਲੀ ਗੱਲ ਕਰੀਏ, ਪੰਜਾਬ ਪਹੁੰਚੇ ਆ ਕੇਜਰੀਵਾਲ, ਸੇਖਵਾਂ ਹੁਣੀ ਆਮ ਆਦਮੀ ਪਾਰਟੀ 'ਚ ਸ਼ਾਮਲ, ਕਿਤੇ ਬਾਦਲ ਹੁਣਾਂ ਦੇ ਕਹਿਆਂ ਵਾਂਗੂ ਡੈਪੂਟੇਸ਼ਨ 'ਤੇ ਤਾਂ ਨਹੀਂ? ਪਤਾ ਨਹੀਂ ਜੀ, ਪਹਿਲਾਂ ਅਕਾਲੀ ਸੀ, ਫਿਰ ਟਕਸਾਲੀ, ਹੁਣ ਫੜ ਲਿਆ ਝਾੜੂ। ਵੇਖੋ ਗਾਂ ਕਿੱਧਰ ਕਿੱਧਰ ਹੁੰਦੇ ਆ, ਸਮਝ ਤੋਂ ਪਰੇ ਆ ਜੀ। ਦੇਖੋ ਅਰਵਿੰਦ ਕੇਜਰੀਵਾਲ ਅੱਜ ਆਏ ਨੇ ਮਾਝੇ ਦੇ ਵਿੱਚ, ਉਹਨਾਂ ਨੇ ਜਾ ਕੇ ਸੇਵਾ ਸਿੰਘ ਸੇਖਵਾਂ ਦੇ ਘਰੇ ਉਹਨਾਂ ਦਾ ਹਾਲ ਚਾਲ ਪੁੱਛਿਆ। ਕਹਿੰਦੇ ਤਬੀਅਤ ਨਾਸਾਜ਼ ਸੀਗੀ,
ਤੇ ਉਹਨਾਂ ਦਾ ਸਪੁੱਤਰ ਕਹਿੰਦਾ ਕਿ ਪਤਾ ਲੈਣ ਆ ਰਹੇ ਆ। ਸਾਰੇ ਜੱਗ ਨੂੰ ਲੱਗ ਗਿਆ ਕਿ ਪਤਾ ਨਹੀਂ ਲੈਣ ਆਏ, ਤੁਹਾਡੇ ਪਿਤਾ ਲੈਣ ਆਏ ਆ, ਪਤਾ ਨਹੀਂ ਪਿਤਾ ਲੈਣ ਆਏ ਤੁਹਾਡੇ ਆਪਣੀ ਪਾਰਟੀ 'ਚ। ਸੋ ਤੇ ਉਹਨਾਂ ਨੂੰ ਜਦੋਂ ਪੁੱਛਿਆ ਕਿ ਸਰ ਕਹਿੰਦੇ ਇਹ ਵੀ ਪੰਥਕ ਹੀ ਆ, ਆਮ ਆਦਮੀ ਪਾਰਟੀ ਵੀ ਪੰਥਕ ਹੈ, ਕਿਉਂਕਿ ਇਹਨਾਂ ਨੇ ਤਾਂ ਕਸਮਾਂ ਖਾਧੀਆਂ ਸੀ ਨਾ, ਤੁਹਾਨੂੰ ਯਾਦ ਹੋਣਾ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਕਸਮਾਂ ਖਾਧੀਆਂ ਸੀ ਕਿ ਹਮ ਨਾ ਹੋਂਗੇ ਜੁਦਾ। ਦੇਖ ਲਓ ਆ ਜੁਦਾ ਹੋਏ ਪਏ ਜੀ। ਇੱਕ ਰਤਨ ਸਿੰਘ ਅਜਨਾਲਾ, ਉਹਨਾਂ ਦਾ ਸਪੁੱਤਰ ਬੋਨੀ ਅਜਨਾਲਾ ਟਿਕਟ ਲੈ ਗਿਆ ਅਜਨਾਲੇ ਤੋਂ, ਕਹਿੰਦਾ ਆਪਾਂ ਕੀ ਲੈਣਾ ਜੀ। ਫਿਰ ਇਹ ਸੇਵਾ ਸਿੰਘ ਸੇਖਵਾਂ ਜਿਹੜੇ ਕਿ ਪਿਛਲੇ ਕੁਝ ਸਮੇਂ ਤੋਂ ਗੈਰ ਸਰਗਰਮ ਸਨ, ਔਰ ਇਹਨਾਂ ਬਾਰੇ ਅੱਜ ਕਰਨੈਲ ਸਿੰਘ ਪੀਰ ਮੁਹੰਮਦ ਮੇਰੇ ਨਾਲ ਗੱਲ ਕਰ ਰਹੇ ਸੀ, ਕਿਉਂਕਿ ਮੇਰੀ ਜਗਿਆਸਾ ਸੀ। ਮੈਂ ਆਖਿਆ ਜੀ ਤੁਹਾਡੇ ਤੋਂ ਅਸਤੀਫਾ ਦੇ ਗਏ ਨੇ ਜਿਹੜਾ ਬਾਅਦ ਦੇ ਵਿੱਚ ਤੁਸੀਂ ਉਹ ਅਕਾਲੀ ਦਲ ਸੰਯੁਕਤ ਬਣਾਇਆ ਸੀ ਜੀ? ਕਹਿੰਦੇ ਨਹੀਂ ਉਹਦੇ ਤੋਂ ਮੁਕਤ ਹੋ ਗਏ ਨੇ, ਉਹ ਅਸੀਂ ਖਾਰਜ ਆਪ ਹੀ ਕਰਤਾ ਸੀ। ਮੈਂ ਕਿਹਾ ਤੁਹਾਡਾ ਭਲਾ ਹੋ ਜੇ ਕਦੋਂ? ਕਹਿੰਦੇ ਜੀ ਕਾਫੀ ਸਮਾਂ ਹੋ ਗਿਆ, ਇਹ ਲੁਕ ਲੁਕ ਕੇ ਬਾਦਲ ਕਿਆਂ ਨਾਲ ਮੀਟਿੰਗਾਂ ਕਰਦੇ ਸੀ। ਮੈਂ ਕਿਹਾ ਕਮਾਲ ਹੈ, ਰਹਿ ਤੇ ਅਕਾਲੀ ਆ ਨਾ, ਪਰ ਹੁਣ ਆਮ ਆਦਮੀ ਪਾਰਟੀ 'ਚ ਚਲੇ ਗਏ। ਸੋ ਆਮ ਆਦਮੀ ਪਾਰਟੀ 'ਚ ਚਲੇ ਗਏ ਆ, ਤਰਕ ਦਿੱਤਾ ਕਹਿੰਦੇ 10 ਮਹੀਨੇ ਹੋ ਗਏ ਆ ਮੰਜੇ ਤੇ ਪਿਆ ਨੂੰ, ਕਿਸੇ ਨੇ ਪਤਾ ਸੁਰ ਨਹੀਂ ਲਿਆ। ਕੇਜਰੀਵਾਲ ਵਰਗਾ ਮਹਾਨ ਆਦਮੀ, ਪਤਾ ਨਹੀਂ ਮੇਰੀ ਕੋਈ ਜਾਨ ਨਹੀਂ, ਕੋਈ ਪਛਾਣ ਨਹੀਂ, ਕਿਵੇਂ ਪਤਾ ਲੱਗਾ? ਬਸ ਇਹ ਆ ਗਏ ਆ, ਅੱਜ ਤੋਂ ਮੈਂ ਆਪਣਾ ਆਪ ਇਹਨਾਂ ਨੂੰ ਸਮਰਪਣ ਕਰਦਾ ਵਾਂ, ਤੇ ਹੁਣ ਜਿੱਦਾਂ ਹੀ ਇਹ ਕਹਿਣਗੇ ਸਵਾਸ ਮੇਰਾ ਇਹ ਹੁਣ ਇਹਨਾਂ ਦਾ ਹੀ ਆ, ਜਿੱਧਰ ਨੂੰ ਇਹ ਟੋਰਨਗੇ ਮੈਂ ਤੁਰਿਆ ਜਾਣਾ, ਮੈਂ ਮੁੜਨਾ ਕੋਈ। ਮੈਂ ਆਖਿਆ ਸ਼ੁਕਰ ਕਰੋ ਪ੍ਰਧਾਨ ਵੀ ਤੁਰਿਆ ਫਿਰਦਾ ਸੁਖਬੀਰ ਸਿੰਘ ਬਾਦਲ, ਕਿਸੇ ਨੇ ਉਹਦੇ ਕੰਨੀ ਨਹੀਂ ਪਾਤੀ ਕਿ ਤੁਸੀਂ ਬਿਮਾਰ ਹੋ। ਉਹ ਆ ਜਾਂਦੇ ਤੇ ਸ਼ਾਇਦ ਤੁਸੀਂ ਉਹਨਾਂ ਦੀ ਬੱਸ 'ਚ ਵੀ ਚੜ ਜਾਣਾ ਸੀ। ਪਤਾ ਬਾਤੂ ਨੇ ਕਹਿੰਦੇ ਜੀ ਪਤਾ ਲੈਣਾ ਆ, ਮਤਲਬ ਕਿ ਜਿਹੜੀਆਂ ਸਿਧਾਂਤ ਦੀਆਂ ਗੱਲਾਂ, ਪੰਥ ਦੀਆਂ ਗੱਲਾਂ, SGPC ਨੂੰ ਛੁਡਵਾਉਣ ਦੀਆਂ ਗੱਲਾਂ, ਉਹ ਪਾਸੇ ਆ। ਕਹਿੰਦੇ ਜੀ ਦਿੱਲੀ ਵਾਲਾ ਕੇਜਰੀਵਾਲ ਪਤਾ ਲੈਣ ਆ ਗਿਆ ਤੇ ਬਸ ਜਗਰੂਪ ਸਿੰਘ ਦਾ ਪਿਤਾ ਉਹਨਾਂ ਦੇ ਨਾਲ ਹੋ ਲਿਆ। ਵੈਸੇ ਇਹਨਾਂ ਨੇ ਆਪਣੇ ਮੁੰਡੇ ਨੂੰ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਜ ਲਾਂਚ ਕਰ ਦਿੱਤਾ, ਉਹਦੇ ਗਲ ਦੇ ਵਿੱਚ ਵੀ ਉਹ ਸਾਫਾ ਜਿਹਾ ਪਾਉਂਦੇ ਆ ਨਾ, ਚਿੱਟਾ ਜਿਹਾ, ਉਹ ਪਾ ਦਿੱਤਾ, ਚਿੱਟਾ ਸਫੇਦ ਜਿਹੜਾ ਪਾਉਂਦੇ ਆ ਸਾਫਾ ਜਿਹਾ। ਮੈਂ ਉਦੋਂ ਹੀ ਹਿਸਾਬ ਲਾ ਲਿਆ, ਮੈਂ ਕਿਹਾ ਵਾਕਿਆ ਜਦੋਂ ਸੁਖਪਾਲ ਖਹਿਰਾ ਕਾਂਗਰਸ ਦੇ ਵਿੱਚ ਰਲਿਆ ਸੀਗਾ ਨਾ, ਉਦੋਂ ਸੁਖਜਿੰਦਰ ਸਿੰਘ ਜਿਉਂਦੇ ਹੁੰਦੇ ਸਨ, ਤੇ ਉਹਨਾਂ ਨੇ ਆਖਿਆ ਮੈਂ ਤੇ ਕਾਲੀ ਆ ਨਾ, ਮੇਰਾ ਦਿਲ ਤੇ ਕਾਲੀ ਆ, ਮੁੰਡਾ ਹੁਣ ਚਲੇ ਗਿਆ ਕਾਂਗਰਸ 'ਚ, ਕੀ ਕਰੀਏ? ਮੁੰਡਾ ਲਾਂਚ ਇੱਧਰ ਇਸ ਤਰ੍ਹਾਂ ਵੀ ਕਰ ਦਿੰਦੇ ਆ ਨਾ। ਸੋ ਅਕਾਲੀ ਟਕਸਾਲੀ ਆਪਣੇ ਮੁੰਡੇ ਇਸ ਤਰ੍ਹਾਂ ਵੀ ਲਾਂਚ ਕਰ ਜਾਂਦੇ ਆ। ਰਾਜਨੀਤੀ ਆ, ਰਾਜਨੀਤੀ ਦੇ ਵਿੱਚ ਹੁਣ ਨਫੇ ਨੁਕਸਾਨ ਗਾਂਹ ਵੇਖੇ ਜਾਣਗੇ। ਇੱਕ ਵਾਰੀ ਸੇਵਾ ਸਿੰਘ ਸੇਖਵਾਂ ਜਿਹੜੇ ਆ ਉਹ ਝਾੜੂ ਫੜ ਕੇ ਤੁਰ ਪਏ ਆ, ਕਹਿੰਦੇ ਕਿ ਆਪਾਂ ਕੋਈ ਕਰਪਸ਼ਨ ਨਹੀਂ ਛੱਡਣੀ, ਕੋਈ ਇੱਥੇ ਕ੍ਰਾਈਸਿਸ ਨਹੀਂ ਛੱਡਣਾ, ਸਾਰੇ ਗੂੰਜ ਕੇ ਰੱਖ ਦਿਆਂਗੇ। ਵੈਸੇ ਇਹਨਾਂ ਤੇ ਆਪਣੇ ਮੁੰਡੇ ਤੇ ਵੀ ਦੋਸ਼ ਲੱਗਦੇ ਆ, ਦੋਸ਼ ਨਹੀਂ ਕੇਸ ਰਜਿਸਟਰਡ ਆ ਮਾਈਨਿੰਗ ਦਾ। ਔਰ ਕਮਾਲ ਦੀ ਗੱਲ, ਤੁਸੀਂ ਆਮ ਆਦਮੀ ਪਾਰਟੀ ਦੇ ਹਾਲਾਤ ਦੇਖੋ, हालात पे रोना आया, बात बात पे रोना आया, कहते बात निकली तो बात बात पे रोना आया। आम आदमी पार्टी देखो जिहड़ी कहंदी ही जग्गा पंचरां वाला, मोनू कुल्फियां वाला, अफलाना धीरा टैंपू वाला, वो सारे साडे इस तरह के कैंडीडेट होणगे। ते उन्होंने पिछली बारी उत्थों लड़ाया सी कमलप्रीत काकी काहे की बात करनी है, वो अकालियां चों आया सी, वो भी अकालियां चों लिया के लड़ाया सी इन्होंने कादियां च, वो इलैक्शन लड़ के फिर कादियां च चल गया, तो फिर बाद दे विच किसान संघर्ष च भी चल गया सीगा। ऐतकी फिर मतलब कि 17 तो लैके हुण तक 4.5 सालां च तुहाडे तो कोई मुंडा माझे च तैयार नहीं होया कि जिहड़ा नौजवान इत्थे तुहाडी बागडोर फड़ के ते अगे तोड़ सके पार्टी नूं। इसदा मतलब यह कि तुहाडी लीडरशिप दी कैडर की फेलीयर नहीं होंदी, ये लीडरशिप की फेलीयर होंदी है कि तुसी योग लीडरशिप, नौजवान लीडरशिप पैदा नहीं कर पा रहे। सो ये हालात है, पर लीडरशिप तो इन्होंने कोल बड़ी सी क्वालिटी दी। बलदीप सिंह जी सीगे, दलजीत सिंह जी सीगे, डॉक्टर धर्मवीर गांधी सीगे, सारे ने साथ दिते, सुचा सिंह छोटेपुर वर्गे सब चले गए, तो हुण लभदे फिरदे आ। सो इन्हां दा जिद्दां कह लो कि फेस क्राइसिस चल रहा, इन्हां कोल चेहरे नहीं है, चेहरे किन्हां कोलों लैके आ रहे हैं, जिन्हां चेहरिਆਂ ਦੇ खिलाफ ये कालख कह लो मलते रहे, जिन्हां चेहरिਆਂ ਦੇ उत्ते ये इल्जामां दे काले पेंट करते रहे हैं, उही चेहरे खीर इन्हां नूं लियाउणे पै रहे। ये पार्टी की बदकिस्मती कह लो,
ਜਾਂ ਇਹਨਾਂ ਦੇ ਹਾਈ ਕਮਾਂਡ ਦੀ ਨਾਇਲੀਅਤ ਕਹਿ ਲਓ। ਪਰ ਇੱਕ ਚੀਜ਼ ਹੋਰ ਹੋ ਗਈ ਆ, ਭਗਵੰਤ ਮਾਨ ਨਾਲ ਜ਼ਰੂਰ ਬੈਠੇ ਸਨ, ਬਾਰ-ਬਾਰ ਗੱਲ ਜੀ ਖੁਰਕ ਰਹੇ ਸਨ ਕਿ ਹੁਣ ਕੇਜਰੀਵਾਲ ਕਹੂਗਾ ਕਿ ਸਾਡਾ ਮੁੱਖ ਮੰਤਰੀ ਆਉਣ ਵਾਲਾ ਚਿਹਰਾ ਜਿਹੜਾ ਉਹ ਹੋਏਗਾ ਮਾਨ ਤੇ ਸਾਡਾ ਮਾਨ। ਪਰ ਨਹੀਂ, ਅਜ ਹੋਇਆ ਨਹੀਂ ਐਲਾਨ, ਤੇ ਹੋ ਸਕਦਾ ਗਾਂ ਜਾ ਕੇ ਹੋ ਜਾਵੇ ਨੁਕਸਾਨ, ਕਿਉਂਕਿ ਘਮਸਾਨ ਮਚਣਾ ਹੀ ਮਚਣਾ, ਮਚਣਾ ਹੀ ਮਚਣਾ। ਕਿਉਂਕਿ ਭਗਵੰਤ ਮਾਨ ਦੇ ਪ੍ਰਸ਼ੰਸਕ ਜਿਹੜੇ ਆ ਉਹ ਉਡੀਕ ਰਹੇ ਸੀਗੇ ਕਿ ਚਲੋ ਸ਼ਾਇਦ ਅੱਜ ਨਿਬੇੜਾ ਹੋ ਜਾਊਗਾ। ਮੈਨੂੰ ਲੱਗਦਾ ਕਿ ਨਿਬੇੜਾ ਨਹੀਂ ਹੋਇਆ, ਹੁਣ ਸੋਸ਼ਲ ਮੀਡੀਆ ਤੇ ਝੇੜਾ ਹੋਊਗਾ, ਕਿਉਂਕਿ ਫੋਟੋਆਂ ਖੂਬ ਐਡਿਟ ਹੁੰਦੀਆਂ ਨੇ ਇਹਨਾਂ ਦਿਨਾਂ 'ਚ। ਬਿਲਕੁਲ ਬਿਲਕੁਲ ਬਿਲਕੁਲ। ਇਹ ਇਹਨਾਂ ਨੇ ਪਿਛਲੀ ਵਾਰ ਵਾਂਗੂ ਇਸ ਵਾਰ ਵੀ ਮੈਨੂੰ ਲੱਗਦਾ ਹੱਥੋਂ ਕੁਛ ਨਾ ਕੁਛ ਜਿਹੜਾ ਗਵਾਉਣਾ ਹੀ ਗਵਾਉਣਾ ਹੈ, ਅਤੇ ਪਾਉਣਾ ਇਹਨਾਂ ਨੇ ਕੁਛ ਖਾਸ ਨਹੀਂ ਆ। ਇਸ ਗੱਲੋਂ ਜਿਹੜਾ ਹੁਣ ਬਾਦਲ ਹੋਣੀ ਆ ਉਹਨਾਂ ਦਾ ਜਿਹੜਾ ਫਾਇਦਾ ਜਿਹੜਾ ਉਹ ਜ਼ਰੂਰ ਉਹ ਹੋ ਜਾਊਗਾ ਆਪਸ ਦੇ ਵਿੱਚ ਜੇ ਇਹ ਭਿੜਦੇ ਰਹਿਣਗੇ। ਭਾਰਤ ਦੇ ਗੋਲਡਨ ਬੋਏ ਨੇ ਫਿਰਕੂ ਟਰੋਲਸ ਨੂੰ ਵਰਜਿਆ। ਹਾਂਜੀ, ਦੇਖੋ ਇੱਕ ਇੰਟਰਵਿਊ ਦੇ ਵਿੱਚ ਉਹ ਜਿਹੜਾ ਮੁੰਡਾ ਹੈਗਾ ਨਾ ਨੀਰਜ ਜੀ, ਜਿਹਨੇ ਉਹ ਜੈਵਲਿਨ ਥਰੋ ਦੇ ਵਿੱਚ ਜਿੱਤਿਆ ਤਗਮਾ, ਜੀ ਜੀ, ਤੇ ਉਹ ਮੁੰਡਾ ਤੁਹਾਨੂੰ ਪਤਾ ਹੈ ਬੜਾ ਹੈ ਸਿੰਪਲ ਸਾਦਾ ਜਿਹਾ ਹੀ ਆ, ਬਹੁਤ ਸਿੰਪਲ ਸਾਦਾ ਜਿਹਾ। ਉਹ ਕਈ ਲੇਡੀ ਐਂਕਰਾਂ ਨੇ ਨਾ ਉਹਨੂੰ ਅਫੇਅਰ ਕਿਹੜਾ ਜੀ ਤੁਸੀਂ ਕ੍ਰਸ਼ ਬਣ ਗਏ ਫਲਾਂ ਟਮਕਾ ਜਿੱਦਾਂ, ਉਹ ਹੱਸ ਕੇ ਕਹਿੰਦਾ ਜੀ ਮੈਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਹੈ। ਤੇ ਉਹ ਬੜਾ ਮਾਸੂਮ ਜਿਹਾ, ਕਿਉਂਕਿ ਕਿਸਾਨ ਦਾ ਮੁੰਡਾ, ਕਿਸਾਨ ਪਰਿਵਾਰ ਦਾ ਮੁੰਡਾ, ਉਹ ਬਸ ਸਾਦਗੀ ਜੀ ਨਾਲ ਗੱਲ ਕਰਕੇ ਤੇ ਆਪਦਾ ਟਾਲਾ ਕਰ ਜਾਂਦਾ। ਦੇਖੋ ਇੰਨੀ ਜ਼ਿਆਦਾ ਉਹਦੀ ਚੜ੍ਹਤ ਹੋਈ ਆ, ਪਰ ਉਹਦੀ ਸਾਦਗੀ ਹਾਲੇ ਵੀ ਬਰਕਰਾਰ ਆ। ਜਿਹੜੀ ਗੱਲ ਉਹਨੇ ਕੀਤੀ ਆ ਵਾਕਿਆ ਕਿਸਾਨ ਦੇ ਪੁੱਤ ਵਾਲੀ ਕੀਤੀ ਆ। ਦਰਅਸਲ ਹੋਇਆ ਕਿ ਇੱਕ ਇੰਟਰਵਿਊ ਦੇ ਵਿੱਚ ਉਹਨੇ ਆਖਿਆ ਸੀਗਾ ਕਿ ਜਦ ਮੈਂ ਥਰੋ ਕਰਨ ਜਾ ਰਿਹਾ ਸੀਗਾ ਤੇ ਅਚਾਨਕ ਮੇਰੀ ਉੱਥੇ ਨਾ ਪ੍ਰੈਕਟਿਸ ਵੇਲੇ ਜੈਵਲਨ ਗਾਇਬ ਹੋ ਗਈ, ਤੇ ਜਦ ਮੈਂ ਵੇਖਿਆ ਤੇ ਉਹ ਮੁੰਡਾ ਜਿਹੜਾ ਪਾਕਿਸਤਾਨ ਵਾਲਾ, ਤੁਹਾਨੂੰ ਪਤਾ ਨਾ ਭਾਰਾ ਜਿਹਾ ਸਰੀਰ ਵਾਲਾ, ਬੜਾ ਉਹ ਵੀ ਸੁਨੱਖਾ ਮੁੰਡਾ, ਤੇ ਉਹ ਅਸਲ ਦੇ ਵਿੱਚ ਨੀਰਜ ਨੂੰ ਆਪਣਾ ਆਈਡੀਅਲ ਮੰਨਦਾ ਹੈ। ਏਸ਼ੀਆਈ ਗੇਮਾਂ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਪਹਿਲੇ ਦੂਜੇ ਨੰਬਰ ਤੇ ਸਨ, ਤੇ ਉਹ ਆਈਡੀਅਲ ਮੰਨਦਾ ਮੁੰਡਾ। ਦੇਖੋ ਕਿਸੇ ਦਾ ਆਈਡੀਅਲ ਕੋਈ ਵੀ ਹੋ ਸਕਦਾ, ਔਰ ਖੇਡਾਂ ਦੇ ਵਿੱਚ ਸਾਰੇ ਦੋਸਤ ਹੁੰਦੇ ਨੇ। ਤੇ ਉੱਥੇ ਉਹ ਕਹਿੰਦਾ ਕਿ ਮੈਂ ਵੇਖਿਆ ਕਿ ਉਹ ਜੈਵਲਨ ਸੁੱਟ ਰਿਹਾ ਸੀ ਮੇਰੇ ਵਾਲੀ, ਤੇ ਮੈਂ ਕਿਹਾ ਲਿਆ ਵੀ ਮੁੰਡਿਆ, ਤੇ ਉਸੇ ਨਾਲ ਹੀ ਮੈਂ ਥਰੋ ਕੀਤੀ ਤੇ ਉਹ ਹੀ ਥਰੋ ਲੱਗ ਗਈ ਟਿਕਾਣੇ ਤੇ। ਹੁਣ ਇੱਕ ਨੋਰਮਲ ਗੱਲ ਆ, ਕਿਉਂਕਿ ਆਪਾਂ ਤੇ ਵੇਖਿਆ ਨਾ, ਹੁਣ ਤੇ ਚਲੋ ਕਬੱਡੀ ਥੋੜੀ ਜਿਹੀ ਗਲੈਮਰਸ ਦੇ ਵਿੱਚ ਚਲੇ ਗਈ ਆ। ਇੱਕ ਘੜਾ ਰੱਖ ਦਿੱਤਾ ਜਾਂਦਾ ਸੀਗਾ ਪੁਰਾਣੇ ਟੂਰਨਾਮੈਂਟਾਂ ਦੇ ਵਿੱਚ, ਜਿਨ੍ਹਾਂ ਨੇ ਉਹ ਟੂਰਨਾਮੈਂਟ ਵੇਖੇ ਹੋਣੇ ਆ ਯਾਦ ਆਉਣਗੇ ਤੁਹਾਨੂੰ। ਮੈਂ ਉਸ ਸਾਰੇ ਦ੍ਰਿਸ਼ਟਾਂਤ ਨੂੰ ਸਿਰਜ ਦਿੰਦਾ ਕਿ ਐ ਗੋਲ ਘਤੇਰਾ ਵਾਹ ਕੇ ਤੇ ਵਿਚਾਲੇ ਨਾ ਹੰਧਿਆਂ ਦੇ ਇੱਕ ਘੜਾ ਰੱਖ ਦਿੱਤਾ ਜਾਂਦਾ ਸੀਗਾ। ਕੋਈ ਵੀ ਆਵੇ ਖਿਡਾਰੀ ਰੇਡ ਪਾ ਕੇ ਉਹਦੇ ਚੋਂ ਹੀ ਐਸੀ ਚੁਲੀ ਭਰ ਲੈਂਦੇ ਸੀ। ਉਦੋਂ ਆ ਫਿਲਟਰ ਕਿਹੜੇ ਹੁੰਦੇ, ਉੱਥੋਂ ਹੀ ਰੈਫਰੀ ਪੀਂਦਾ ਸੀ, ਉੱਥੋਂ ਹੀ ਜਾਫੀ, ਉੱਥੋਂ ਹੀ ਰੇਡਰ, ਮਤਲਬ ਕਿ ਕੁਛ ਵੀ ਨਹੀਂ। ਉੱਥੇ ਕਲੀ ਪਾਉਣ ਵਾਲਾ ਵੀ ਪੀ ਜਾਂਦਾ ਸੀਗਾ। ਸੋ ਮਤਲਬ ਕਿ ਸਾਡੇ ਇਸ ਤਰ੍ਹਾਂ ਦੇ ਖੇਡਾਂ ਦੇ ਵਿੱਚ ਨਾ ਇਹ ਸਾਂਝ ਪੁਣੇ ਵਾਲੇ ਵੇਖਣ ਨੂੰ ਮਿਲਦੇ ਆ ਦ੍ਰਿਸ਼। ਤੇ ਇੱਥੇ ਉਹ ਚੱਕਤੀ ਗੱਲ, ਉਹਨੂੰ ਚੋਰ ਮੁੰਡੇ ਨੂੰ ਕਹੋ, ਉਹਨੂੰ ਕੁਛ ਕਹੋ, ਭੁੱਖੜ, ਪਤਾ ਨਹੀਂ ਕਿਆ ਕਿਆ ਉਸ ਪਾਕਿਸਤਾਨੀ ਮੁੰਡੇ ਨੂੰ ਇਹਨਾਂ ਨੇ ਕਿਹਾ। ਤੇ ਆਪ ਤੁਸੀਂ ਕਿੱਡੇ ਕੁ ਵੱਡੇ ਦਾਨੀ ਹੋ ਭਾਈ, ਖੇਡਾਂ ਦੇ ਵਿੱਚ ਇਹ ਚੀਜ਼ਾਂ ਆਮ ਨੇ। ਤੇ ਇਹਨੇ ਫਿਰ ਆਖਿਆ ਨੇ ਕਿਹਾ ਖਬਰਦਾਰ ਇਹ ਗੱਲਾਂ ਨਾ ਕਰੋ, ਇਹ ਗਲਤ ਰੰਗਤ ਨਾ ਦਿਓ, ਇਹ ਗਲਤ ਆ। ਇਹ ਖੇਡਾਂ ਦੇ ਵਿੱਚ ਆਮ ਆ। ਸਾਡੇ ਉੱਥੇ ਦੋਸਤਾਨਾ ਤਾਲੁਕਾਤ ਹੁੰਦੇ ਨੇ, ਦੋਸਤਾਨਾ ਮਾਹੌਲ ਹੁੰਦਾ। ਇਹ ਕਿਹੜੀਆਂ ਗੱਲਾਂ ਲੈ ਕੇ ਬੈਠਦੇ ਹੋ? ਸੋ ਇਹਨੇ ਵਰਜਿਆ। ਵੈਸੇ ਤੇ ਜੇ ਕੋਈ ਹੋਰ ਹੁੰਦਾ ਨਾ, ਆਪਾਂ ਵੇਖਿਆ ਯਾਰ ਭਜਨ ਸਿੰਘ ਦਬ ਗਿਆ ਸੀਗਾ, ਪਰ ਉਹਦੇ ਚ ਸਾਡਾ ਵੀ ਕਿਤੇ ਨਾ ਕਿਤੇ ਕਸੂਰ ਹੈ ਨਾ। ਅਸੀਂ ਉਹਨੂੰ ਬੈਕਅਪ ਨਹੀਂ ਦੇ ਸਕੇ, ਅਸੀਂ ਸਗੋਂ ਉਹਨੂੰ ਗਾਲਾਂ ਕੱਢੀਆਂ ਐਵੇਂ ਵਿਰਕਾਂ ਨੂੰ, ਉਹਨੂੰ ਦਬਾਇਆ। ਇਹ ਨਹੀਂ ਕਿਹਾ ਕਿ ਨਹੀਂ ਹਰਭਜਨ ਸਿੰਘ ਤੂੰ ਸੱਚੀ ਗੱਲ ਕਹੀ ਸੀ, ਕੋਈ ਗੱਲ ਨਹੀਂ, ਹਾਲਾਤ ਅੱਜ ਜੁਦਾ ਹੈ, ਸੱਚੀ ਗੱਲ ਕਹਿਣ ਤੋਂ ਡਰੀ ਨਾ। ਅੱਜ ਤੂੰ ਠੀਕ DSP ਇਹਨਾਂ ਦੀ ਸਰਕਾਰੀ ਨੌਕਰੀ 'ਚ ਹੈ, ਸਰਕਾਰੀ ਪੈਨਸ਼ਨ ਲੈਂਦਾ ਹੋਏਗਾ ਜਾਂ BCCI ਦੇ ਭੱਤੇ ਲੈਂਦਾ ਹੋਏਗਾ, ਕੋਈ ਗੱਲ ਨਹੀਂ, ਕਿਤੇ ਮੌਕਾ ਆਊਗਾ ਉਦੋਂ ਸੱਚ ਕਹਿ ਦੀ, ਤੇ ਸ਼ਾਇਦ ਉਹ ਥੋੜ੍ਹਾ ਬਹੁਤਾ ਸੱਚ ਆਪਣੇ ਅੰਦਰ ਰੱਖ ਲੈਂਦਾ। ਅਸੀਂ ਜੋ ਵੀ ਦਬਾ ਦਿੱਤਾ। ਤਾਂ ਕਹਿਣ ਦਾ ਮਤਲਬ ਕਿ ਇੱਥੇ ਡਰ ਜਾਂਦੇ ਨੇ, ਇੱਥੇ ਪਿੱਛੇ ਹੋ ਜਾਂਦੇ, ਪਰ ਇਹ ਡਰਿਆ ਨਹੀਂ ਮੁੰਡਾ। ਇਹਨੇ ਕਿਹਾ ਕਿ ਨਹੀਂ, ਇਹ ਫਾਲਤੂ ਦਾ ਜਿਹੜਾ ਤੁਸੀਂ ਏਜੰਡਾ ਤੋੜ ਲਿਆ ਤੁਹਾਡਾ ਗਲਤ ਹੋਆ। ਤੇ ਮੈਨੂੰ ਬੜੀ ਅੱਛੀ ਗੱਲ ਲੱਗੀ ਆ, ਕਿਉਂਕਿ ਆਮ ਤੌਰ 'ਤੇ ਖਿਡਾਰੀ ਚੁੱਪ ਵੱਟ ਜਾਂਦੇ ਆ ਜਾਂ ਆਪਣੀ ਮਾਫੀ ਮੰਗ ਲੈਂਦੇ ਆ, ਪਰ ਇਹਨੇ ਸਾਫ਼ ਤੌਰ 'ਤੇ ਕਹਿ ਲਿਆ ਕਿ ਇਹ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਹ ਬਿਲਕੁਲ ਗਲਤ ਨੇ। ਉਹ ਮੈਨੂੰ ਕਾਫੀ ਪਸੰਦ ਆਇਆ ਇਹ ਮੁੰਡਾ, ਕਿ ਇਹ ਨਹੀਂ ਹੈ ਕਿ ਦਬਿਆ ਟਰੋਲਸ ਦੇ ਨਾਲ ਖੜ ਗਿਆ ਜਾਂ ਕੁਛ ਵੀ, ਜਾਂ ਮਾਫੀ ਮੰਗ ਲਈ ਜਾਂ ਕਿ ਜੈਵਲਨ ਮੈਂ ਉਹਨੂੰ ਦੇ ਦਿੱਤੀ ਤਾਂ ਗਲਤ ਹੋ ਗਿਆ, ਮੈਥੋਂ ਹੀ ਗਲਤ ਹੋ ਗਿਆ, ਐਸਾ ਕੋਈ ਨਹੀਂ। ਸਗੋਂ ਟਰੋਲਸ ਨੂੰ ਕਿਹਾ ਕਿ ਐਸਾ ਨਾ ਕਰੋ, ਇਹ ਗਲਤ ਏਜੰਡਾ ਹੈ ਤੁਹਾਡਾ। ਜੀ, ਉਹਨੇ ਤਾਂ ਮੈਨੂੰ ਲੱਗਦਾ ਇਹ ਵੀ ਬਿਆਨ ਦਿੱਤਾ ਸੀ ਵੀ ਜੇ ਕਿਤੇ ਇਹ ਵੀ ਨਾਲ ਹੁੰਦਾ ਤਾਂ ਏਸ਼ੀਆ ਦੀ ਚੜ੍ਹਾਈ ਹੋ ਜਾਣੀ ਸੀ,
ਜੇ ਪਾਕਿਸਤਾਨੀ ਵੀ ਨਾਲ ਜਿੱਤ ਜਾਂਦਾ ਜੇ ਨਹੀਂ ਨਹੀਂ, ਇਸ ਬਿਲਕੁਲ ਜੀ ਬਿਲਕੁਲ, ਦੇਖੋ ਦੋਨੇ ਮੁੰਡੇ ਜਿਹੜੇ ਆ, ਸਾਨੂੰ ਤੇ ਖੁਸ਼ੀ ਹੋਣੀ ਚਾਹੀਦੀ ਆ ਕਿ ਭਾਰਤ ਤੇ ਪਾਕਿਸਤਾਨ ਦੇ ਦੋ ਮੁੰਡੇ ਬਿਲਕੁਲ ਮੁਕਾਬਲੇ 'ਚ ਸੀਗਾ, ਫਾਈਨਲ ਗੇੜ ਦੇ ਜੀ ਵਿੱਚ ਜੀ ਚਲੋ ਪਛੜ ਗਿਆ। ਤੇ ਉਹ ਮੁੰਡਾ, ਉਹ ਦੇਖੋ ਉਹਦਾ ਪਿਓ ਮਿਸਤਰੀ ਸੀਗਾ, ਉਹਦਾ ਪਿਓ ਉਸਾਰੀ ਦਾ ਮਿਸਤਰੀ ਆ, ਆਪਣੇ ਪੰਜਾਬ ਦਾ ਹੀ ਆ ਉਹ। ਤੇ ਗਰੀਬ ਘਰੋਂ, ਬਿਲਕੁਲ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦੇ ਆ ਨਾ ਕੁਝ ਗਰੀਬ ਪਰਿਵਾਰ, ਇੱਕ ਅੱਧਾ ਕੋਠਾ ਹੁੰਦਾ, ਜਿਸ ਤਰ੍ਹਾਂ ਦੋ ਜੀ ਕੋਠੇ ਜੀ ਹੁੰਦੇ ਆ ਉਹਦੇ ਘਰ ਦਾ, ਮੈਂ ਵੇਖਿਆ, ਉਹਦੀ ਰਿਪੋਰਟ ਵੇਖੀ ਆ ਮੈਂ। ਤੇ ਉਹਦਾ ਪਿਓ ਉਸਾਰੀ ਦਾ ਮਿਸਤਰੀ ਆ। ਜਿੱਦਣ ਉਹ ਫਾਈਨਲ 'ਚ ਪਹੁੰਚਿਆ, ਉਦਣ ਵੀ ਉਹ ਦਿਹਾੜੀ ਤੇ ਗਿਆ ਹੋਇਆ ਸੀਗਾ। ਤੇ ਉਹਨੇ ਆਪਣਾ ਮਤਲਬ ਕਿ ਮਿਹਨਤ ਦਾ ਖੂਨ ਪਸੀਨਾ ਲਾ ਕੇ ਮੁੰਡਾ ਇੱਥੋਂ ਤੱਕ ਪਹੁੰਚਾਇਆ। ਤੇ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਡੰਗਰਾਂ ਨੂੰ ਕਿ ਉਹ ਬੰਦਾ ਵੀ ਕਿੱਥੋਂ ਸਫ਼ਰ ਤੈਅ ਕਰਕੇ ਕਿੱਥੇ ਆਇਆ। ਸਾਨੂੰ ਤਾਂ ਚਾਹੀਦਾ ਸੀਗਾ ਕਿ ਅਸੀਂ ਉਹਦਾ ਵੀ ਹੌਸਲਾ ਵਧਾਉਂਦੇ ਕਿ ਕੋਈ ਗੱਲ ਨਹੀਂ ਹੈ, ਪਾਕਿਸਤਾਨ ਦੇ ਮੈਡਲ ਦਾ ਜਿਹੜਾ ਸੋਕਾ ਹੈ ਭਾਈ, ਉਹ ਇੱਕ ਦਿਨ ਨਿਕਲੇਗਾ। ਕਿਉਂਕਿ ਖੇਡਾਂ ਵੀ ਜੇ ਤੁਸੀਂ ਮਜ਼ਹਬੀ ਰੰਗ 'ਚ ਰੰਗ ਲਈਆਂ ਯਾਰ, ਫਿਰ ਤਾਂ ਆਪਣਾ ਕੋਈ ਭਲਾ ਨਹੀਂ ਕਰ ਸਕਦਾ। ਜੀ ਅਰਸ਼ਦ ਨਦੀਮ ਮੁੰਡੇ ਦਾ ਜਿਹੜਾ ਉਹ ਨਾਮ ਸੀ। ਹਾਂਜੀ ਜੀ ਅਗਲੀ ਮਿੰਟੂ ਜੀ ਗੱਲ ਕਰੀਏ ਗੁਰਦਾਸ ਮਾਨ ਦੀ। ਇਹਨੇ ਪਹਿਲੋਂ ਪੁੱਠੀਆਂ ਸਿੱਧੀਆਂ ਹਰਕਤਾਂ, ਫਿਰ ਮਾਫੀ, ਅੱਜ ਕੱਲ੍ਹ ਇਹ ਰਿਵਾਜ ਹੀ ਆ। ਤੇ ਹੁਣ ਆਖਿਰਕਾਰ ਇਹਦੇ ਖਿਲਾਫ ਮੁਕੱਦਮਾ ਦਰਜ ਹੋਇਆ। ਹਾਂਜੀ, ਮੁਕੱਦਮਾ ਦਰਜ ਹੋ ਗਿਆ ਵਾ। ਤੇ ਮੁਕੱਦਮਾ ਕਾਫੀ ਜੱਦੋਜਹਿਦ ਬਾਅਦ ਹੋਇਆ ਦਰਜ। ਨਕੋਦਰ ਦੇ ਵਿੱਚ ਮੇਰੇ ਖਿਆਲ ਦੇ ਨਾਲ 2-3 ਦਿਨ ਤੋਂ ਸਿੱਖ ਜਥੇਬੰਦੀਆਂ ਦੇ ਕਾਰਕੁਨ ਜਿਹੜੇ ਆ ਉਹ ਧਰਨਾ ਲਾ ਕੇ ਬੈਠੇ ਸਨ। ਤੇ ਅੱਜ ਫਿਰ ਅਖੀਰ ਦੇ ਵਿੱਚ ਉਹਨਾਂ ਨੂੰ ਮਾਮਲਾ ਦਰਜ ਕਰਨਾ ਪਿਆ। ਹੁਣ ਦੇਖੋ, ਅੱਡੀਆਂ ਚੱਕ ਕੇ ਫਾਹ ਲੈਣਾ ਤੇ ਕੀ ਰੋਕ ਸਕਦਾ, ਪਰ ਮਾਫੀ ਠੀਕ ਆ। ਮੇਰੇ ਖਿਆਲ ਦੇ ਨਾਲ ਜਿਹੜੇ ਸਿੱਖ ਮੋਹਤਬਰ ਸੀ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਸੀਗਾ, ਕਿਉਂਕਿ SCPC ਵਾਲੇ ਜਿਹੜੇ ਪ੍ਰਧਾਨ ਨੇ ਬੀਬੀ ਜਗੀਰ ਕੌਰ ਜੀ, ਉਹਨਾਂ ਦਾ ਸ਼ੁਰੂਆਤ ਦੇ ਵਿੱਚ ਹੀ ਬਿਆਨ ਆ ਗਿਆ ਸੀਗਾ ਇਸ ਮਾਮਲੇ ਦੇ ਮੁਤਲਕ। ਅੱਛੀ ਗੱਲ ਆ, ਪਰ ਉਹਨਾਂ ਨੇ ਕਿਹਾ ਸੀਗਾ ਕਿ ਇਹਦਾ ਕੀ ਜਵਾਬ ਦੇਈਏ। ਤਾਂ ਇਹ ਮਤਲਬ ਕਿ ਬਹੁਤ ਛੁਟਿਆ ਕੇ ਉਹਨਾਂ ਨੇ ਗੱਲ ਕਹੀ ਸੀ, ਜਦ ਕਿ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਦਾ ਜਵਾਬ ਵੱਡੀਆਂ ਹਸਤੀਆਂ ਵੱਲੋਂ ਦੇਣਾ ਬਣਦਾ। ਜਿਹੜੇ ਇਹਨਾਂ ਸੰਸਥਾਨਾਂ ਨੂੰ ਚਲਾਉਣ ਵਾਲੇ ਆ, ਉਹਨਾਂ ਨੂੰ ਦੇਣਾ ਬਣਦਾ। ਇਹ ਛੋਟੀਆਂ ਗੱਲਾਂ ਨਹੀਂ ਹੁੰਦੀਆਂ। ਤੁਹਾਨੂੰ ਤੇ ਨਰਿੰਦਰ ਮੋਦੀ ਵਾਲੀ ਵੀ ਗੱਲ ਛੋਟੀ ਲੱਗੀ ਸੀ ਉਸ ਟਾਈਮ, ਪਰੰਤੂ ਉੱਥੇ ਜਵਾਬ ਦੇਣਾ ਬਣਦਾ ਸੀਗਾ। ਉੱਥੇ ਵਿਦਵਤਾ ਭਰਪੂਰ ਤਰਕ ਨੇ ਬਣਦੇ ਆ। ਸੋ ਇਹ ਗੱਲਾਂ ਜਿਹੜੀਆਂ ਨੇ ਛੋਟੀਆਂ ਨਹੀਂ ਹੁੰਦੀਆਂ। ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ 'ਤੇ ਇੰਟਰਵਿਊ ਕਰਨਾ ਚਾਹੀਦਾ ਸੀ। ਮੇਰਾ ਮੰਨਣਾ ਕਿ ਹਾਂ ਭਾਈ, ਉਹਨੇ ਮਾਫੀ ਮੰਗ ਲਈ ਆ, ਕਿ ਉਹਨੂੰ ਵਾਰਨਿੰਗ ਦੇ ਕੇ ਛੱਡਿਆ ਜਾ ਸਕਦਾ ਜਾਂ ਉਹਦੇ ਤੇ ਮਾਮਲਾ ਦਰਜ ਕਰਵਾਇਆ ਜਾ ਸਕਦਾ, ਕਿਉਂਕਿ ਹੇਠਲੇ ਪੱਧਰ ਤੇ ਗੁੱਸਾ ਹੁੰਦਾ। ਲੋਕ ਮਾਮਲਾ ਦਰਜ ਕਰਵਾਉਂਦੇ ਨੇ, ਜਥੇਬੰਦੀਆਂ ਦਾ ਵੀ ਯਤਨ ਹੁੰਦਾ ਕਿ ਅਸੀਂ ਇਹ ਨੰਬਰ ਲੈ ਜਾਈਏ ਕਿ ਸਭ ਤੋਂ ਪਹਿਲਾਂ ਮਾਮਲਾ ਅਸੀਂ ਦਰਜ ਕਰਾਈਏ, ਕਿਉਂਕਿ ਕਈ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਸੀ। ਤਾਂ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਹਾਲੇ ਵੀ ਆਪਾਂ ਦੇਖੀਏ ਕਿ ਬਹੁਤ ਵੱਡਾ ਲੈਕ ਆ ਕਿ ਜਿਹੜੇ ਸੰਸਥਾਨਾਂ ਦੇ ਵਿੱਚ ਬੈਠੇ ਅਹੁਦੇਦਾਰ ਆ, ਜਾਂ ਕਹਿ ਲਓ ਕਿ ਸਿੱਖਾਂ ਦੇ ਬਹੁਤ ਵੱਡੇ ਨੁਮਾਇਆ ਹਸਤੀਆਂ 'ਚ ਜਿਹੜੇ ਸ਼ੁਮਾਰਤ ਹੁੰਦੇ ਆ, ਉਹਨਾਂ ਵੱਲੋਂ ਇਸ ਮਾਮਲੇ 'ਤੇ ਮੁੜ ਕੇ ਚੁੱਪ ਵੱਟ ਲਈ ਜਾਂਦੀ ਆ ਕਿ ਕੀ ਕਿਸੇ ਦੀ ਮਾਫੀ ਪ੍ਰਵਾਨ ਕੀਤੀ ਜਾ ਸਕਦੀ ਹੈ ਜਾਂ ਉਹ ਮਾਫੀ ਨਹੀਂ ਪ੍ਰਵਾਨ ਕੀਤੀ ਜਾ ਸਕਦੀ। ਸੋ ਖੈਰ, ਜੋ ਮਰਜ਼ੀ ਆ, ਹੁਣ ਗੁਰਦਾਸ ਮਾਨ ਨੂੰ ਇਹ ਚੀਜ਼ਾਂ ਦਾ ਨਤੀਜਾ ਭੁਗਤਣਾ ਪਵੇਗਾ। ਮਾਫੀ ਉਹਨੇ ਮੰਗੀ ਆ, ਜਾਂ ਤੇ ਕੋਰਟ 'ਚ ਆ ਕੇ ਲਿਖਤੀ ਦੇਣੀ ਪਵੇਗੀ, ਜਾਂ ਕੁਛ ਨਾ ਕੁਛ ਉਹਨੂੰ ਉੱਥੇ ਜਾ ਕੇ ਕੋਰਟ ਦੇ ਵਿੱਚ ਕਹਿਣਾ ਪਏਗਾ। ਕੋਰਟ ਦੇ ਵਿੱਚ ਤੇ ਹੁਣ ਆਉਣਾ ਹੀ ਪਏਗਾ ਜਦੋਂ ਮਾਮਲਾ ਦਰਜ ਹੋ ਗਿਆ। ਔਰ ਕੋਰਟ 'ਚ ਆਉਣ ਦਾ ਮਤਲਬ ਕੀ ਹੈ ਕਿ ਅੱਗੇ ਤਾਂ ਬੰਬੇ ਤੋਂ ਦਿੱਲੀ ਦੇ ਜਹਾਜ਼ ਦੀ ਟਿਕਟ ਮਿਲ ਜਾਂਦੀ ਹੈ, ਦਿਓ ਜੀ ਮੈਂ ਤੁਹਾਡਾ ਸਟੇਜ ਲਾਉਣਾ। ਫਿਰ ਦਿੱਲੀ ਤੋਂ ਗਾਂ ਕਾਰ ਦਾ ਖਰਚਾ ਮਿਲ ਜਾਂਦਾ ਹੈ, ਦਿਓ ਜੀ ਮੈਂ ਤੁਹਾਡਾ ਸਟੇਜ ਲਾਉਣਾ। ਫਿਰ ਜਿੱਥੇ ਹੋਟਲ 'ਚ ਜਾ ਕੇ ਚਾਹ ਪਾਣੀ ਪੀਣਾ, ਦਿਓ ਕਮਰਾ, ਮੈਂ ਤੁਹਾਡਾ ਸਟੇਜ ਲਾਉਣਾ। ਫਿਰ ਰੋਟੀ ਪਾਣੀ ਵੀ ਸ਼ਾਹੀ ਦਿਓ, ਕਿਉਂਕਿ ਮੈਂ ਸਟੇਜ ਲਾਉਣਾ। ਇੱਥੇ ਨਹੀਂ, ਇੱਥੇ ਤਰੀਕ 'ਤੇ ਜਾਣਾ ਹੈ, ਤਰੀਕ 'ਤੇ ਜਾਣਾ। ਜਿੰਨੀਆਂ ਵੀ ਤਰੀਕਾਂ ਪੈਣਗੀਆਂ ਤੁਹਾਡੇ ਜੇਬ 'ਚੋਂ ਪੈਸੇ ਜਾਣੇ ਆ। ਕੇਸ ਭਾਵੇਂ ਮਾਮੂਲੀ ਹੋਵੇ 295 ਦਾ, ਪਰ 14 ਦਿਨਾਂ ਬਾਅਦ ਗੇੜਾ ਪੈਣਾ। ਬਾਹਰ ਜਾਣ ਲੱਗਿਆ ਤੁਹਾਨੂੰ ਪਰਮਿਸ਼ਨ ਲੈਣੀ ਪੈਣੀ ਉਸ ਸੰਬੰਧਿਤ ਕੋਰਟ ਤੋਂ। ਸੋ ਆਹ ਫਰਕ ਪੈ ਜਾਂਦਾ ਮੁੜ ਕੇ। ਇਸ ਕਰਕੇ ਚੰਗਾ ਕਿ ਗਲਤੀ ਕਰੋ ਨਾ, ਔਰ ਜੇ ਗਲਤੀ ਕਰਕੇ ਮਾਫੀ ਮੰਗੀ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਜਿਹੜੇ ਨੁਮਾਇਆ ਹਸਤੀਆਂ ਦੇ ਵਿੱਚ ਸ਼ੁਮਾਰਤ ਲੋਕ ਨੇ, ਜਿਹੜੇ ਅਹੁਦੇਦਾਰ ਨੇ, ਉਹਨਾਂ ਨੂੰ ਸਾਫ਼ ਕਰਨਾ ਚਾਹੀਦਾ ਕਿ ਕੀ ਇਹ ਜਿਹੜੀ ਮਾਫੀ ਹੈ ਉਹ ਪ੍ਰਵਾਨ ਆ ਜਾਂ ਅਪਰਵਾਨ। ਜੀ ਜੀ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਨਹੀਂ ਮੰਨੇ ਮੁੱਖ ਮੰਤਰੀ ਦੇ ਹੁਕਮ। ਹਾਂਜੀ, ਦੇਖੋ ਇਹਨਾਂ ਦਾ ਕਲੇਸ਼ ਵੱਧ ਗਿਆ। ਇਹ ਨਾ ਡਿਊਟੀਆਂ ਲੱਗੀਆਂ ਸੀਗੀਆਂ, ਤੁਹਾਨੂੰ ਯਾਦ ਹੋਣਾ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਕਾਂਗਰਸ ਭਵਨ ਦੇ ਵਿੱਚ ਵਾਰੀ-ਵਾਰੀ ਬੈਠਣਗੇ ਮੰਤਰੀ। ਤਾਂ ਅੱਜ ਵਾਰੀ ਸੀ ਤਰਜਿੰਦਰ ਸਿੰਘ ਬਾਜਵਾ ਦੀ, ਉਹ ਨਹੀਂ ਆਏ। ਮੇਰਾ ਹਾਸਾ ਤਾਂ ਨਿਕਲ ਗਿਆ ਕਿ ਆ ਕੇ ਉੱਥੇ ਕਰਨਗੇ ਵੀ ਕੀ। ਕੱਲ ਜਿਹੜੀ ਬਾਜੀ ਪੁੱਠੀ ਪਈ ਆ ਉਹਦੀ ਚੀਜ਼ ਤੇ ਹੋਏਗੀ ਨਾ ਸੀਨੇ 'ਚ, ਪਰ ਕਹਿ ਸਕਦੇ ਹੈ ਸੀਗੇ ਪ੍ਰੈਸ ਦੇ ਸਾਹਮਣੇ, ਜਬ ਦਰਦ ਨਹੀਂ ਤਾਂ ਸੀਨੇ में तो ਖਾਸ ਮਜ਼ਾ था जीने में। ਤੋ ਦਰਦ ਤੇ ਲੈ ਕੇ ਬੰਦੇ ਨੂੰ ਜੀਣਾ ਹੀ ਪੈਂਦਾ, ਅੱਗੇ ਵਧਣਾ ਹੀ ਪੈਂਦਾ। ਪਰ ਉਹ ਅੱਜ ਸ਼ਾਇਦ ਘਰੋਂ
ਬਾਹਰ ਪੈਰ ਨਹੀਂ ਪੁੱਟ ਸਕੇ। ਸੱਜਣਾ ਦਾ ਪਿੰਡ ਲੰਘ ਕੇ ਮੈਥੋਂ ਪੈਰ ਨਾ ਪੁੱਟਿਆ ਜਾਵੇ ਤਾਂ ਪੈਰ ਨਹੀਂ ਪੁੱਟਿਆ ਗਿਆ। ਕਿਉਂ? ਕਿਉਂਕਿ ਮੀਡੀਆ ਫੇਸ ਕਰਨਾ ਪੈਣਾ ਸੀਗਾ। ਮੀਡੀਆ ਫੇਸ ਕਰਨਾ ਬਹੁਤ ਔਖਾ ਹੋ ਜਾਂਦਾ ਕਈ ਵਾਰ। ਕਿਉਂ? ਕਿਉਂਕਿ ਤੁਸੀਂ ਗਏ ਕੁਛ ਹੋਰ ਦਾਅਵੇ ਕਰਕੇ ਸੀਗੇ, ਫਿਰ ਬੈਠ ਕੁਛ ਹੋਰ ਬਹਾਨਾ ਮੰਨ ਕੇ ਗਏ, ਇਸ ਕਰਕੇ ਮੇਰੇ ਖਿਆਲ ਦੇ ਨਾਲ ਉਹ ਨਹੀਂ ਆਏ। ਪਰੰਤੂ ਅੱਜ ਕੈਬਨਿਟ ਦੀ ਬੈਠਕ ਹੋਈ ਆ, ਮੀਟਿੰਗ ਹੋਈ ਆ, ਉਹ ਤਾਂ ਵੈਸੇ ਵਰਚੁਅਲ ਮੀਟਿੰਗ ਹੁੰਦੀ ਆ, ਪਰੰਤੂ ਹੁਣ ਜੇ ਵੇਖੀਏ ਗੱਡੀਆਂ ਨਿਕਲੀਆਂ ਨੇ ਬਾਹਰ। ਅਮਰਿੰਦਰ ਸਿੰਘ ਰਾਜਨੀਤੀ ਦੇ ਵਿੱਚ ਉਹ ਸ਼ਖਸ ਆ ਜਿਹੜਾ ਕਿਤੇ ਨਾ ਕਿਤੇ ਨਿਉਂਦਰ ਉਡਾ ਲੈਂਦਾ ਆ। ਹੁਣ ਉਹਨੇ ਡਿਨਰ ਡਿਪਲੋਮੈਸੀ ਕਰ ਦਿੱਤੀ ਰਾਣਾ ਸੋਢੀ ਦੀ ਰਿਹਾਇਸ਼ ਤੇ। ਕਹਿੰਦੇ 57 MLA ਪਹੁੰਚ ਗਏ। ਕਹਿੰਦੇ ਲਿਆਓ ਵੀ ਖਾਣਾ ਖੁਣਾ ਕੀ ਬਣਾਇਆ ਜੇ ਅੱਜ। ਕਈ ਬੱਕਰੇ ਵਾਲੇ ਹੋਣਗੇ, ਕਈ ਇਕੱਲੇ ਪਨੀਰ ਵਾਲੇ ਹੋਣਗੇ, ਕਈ ਆਲੂ ਪੂੜੀਆਂ ਵਾਲੇ ਹੋਣਗੇ, ਕਈ ਗੱਲਾਂ ਗੂੜੀਆਂ ਵਾਲੇ ਹੋਣਗੇ, ਸਿਰਫ ਗੱਲਾਂ ਕਰਨ ਤੇ ਗੱਲਾਂ ਸੁਣਨ ਆਏ ਹੋਣਗੇ। 57 ਨੇ ਤੇ 8 ਕਹਿੰਦੇ ਮੈਂਬਰ ਪਾਰਲੀਮੈਂਟ ਆ। ਪਲਟਦੀ ਨਾ ਬਾਜ਼ੀ, ਇਸ ਤਰ੍ਹਾਂ ਬਾਜ਼ੀ ਪਲਟਦੀ ਹੈ। ਤੇ ਜਦੋਂ ਬਾਜ਼ੀ ਪਲਟਦੀ ਫਿਰ ਤੁਹਾਨੂੰ ਪਤਾ ਹੀ ਹੈ ਨਾ, ਵਕਤ ਜਦੋਂ ਬਾਜ਼ੀ ਪਲਟਦਾ ਉਦੋਂ ਫਿਰ ਕਿਸਮਤਾਂ ਨਹੀਂ ਜ਼ਿੰਦਗੀਆਂ ਬਦਲ ਜਾਂਦੀਆਂ। ਤਾਂ ਬਹਰਹਾਲ ਇਹੀ ਕੁਝ ਹੋ ਰਿਹਾ ਕਾਂਗਰਸ ਦੇ ਦੋਨਾਂ ਖੇਮਿਆਂ ਦੇ ਨਾਲ, ਕਦੇ ਉਹ ਉੱਤੇ ਕਦੇ ਉਹ ਉੱਤੇ। ਤਾਂ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕਰ ਦਿੱਤਾ ਅਮਰਿੰਦਰ ਸਿੰਘ ਹੋਰਾਂ ਨੇ। ਜੋ ਖਬਰਾਂ ਆ ਰਹੀਆਂ, ਹਾਲਾਂਕਿ ਆਪਾਂ ਪੁਸ਼ਟੀ ਕੱਲ੍ਹ ਵਾਲੇ ਪ੍ਰੋਗਰਾਮ 'ਚ ਕਰ ਸਕਦੇ ਹਾਂ ਬਹਰਹਾਲ, ਕਿਉਂਕਿ ਚੱਲ ਰਿਹਾ ਸਾਰਾ ਕੁਛ, ਵਰਤਾਰਾ ਚੱਲ ਰਿਹਾ ਵਾ, ਬਾਹਰ ਹੁਣ ਨਿਕਲ ਰਹੇ ਨੇ ਜਿਹੜੇ MLA ਆ ਸ਼ੱਕ ਸ਼ਕਾ ਕੇ। ਤਾਂ ਸਵੇਰੇ ਪਤਾ ਲੱਗੇਗਾ ਕਿ ਜੋ ਦਾਅਵਾ ਕੀਤਾ ਜਾ ਰਿਹਾ ਉਹਦੇ ਵਿੱਚ ਸੱਚ ਕਿੰਨਾ। ਪਰ ਜੇ ਸੱਚਮੁੱਚ 57 ਗਏ ਚਲਿਆ, ਇਹਦਾ ਮਤਲਬ ਆ ਕਿ ਸਿੱਧੂ ਨੇ ਜਿਹੜੀ ਚਾਲ ਚੱਲੀ ਸੀਗੀ ਸ਼ਕੂਨੀ ਦੀ ਤਰ੍ਹਾਂ, ਉਹ ਚਾਲ ਜਿਹੜੀ ਹੈ ਉਹ ਬੇਹਾਲ ਕਰ ਗਈ ਇਹਨਾਂ ਨੂੰ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਅਗਲੀ ਵਾਰ ਤੱਕ ਲਈ ਮਿਲਦੇ ਹਾਂ ਜੀ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।